दिन बुधवार है, ते इस करके ट्रकिंग इशूज़ दे बारे गलबात करांगे। ट्रकिंग ते नालों नाल जिहड़ी आर्थिकता है ये एक दूजे बिना नहीं चल सकदे। ट्रकिंग आर्थिकता ते डिपेंड है ते आर्थिकता ट्रकिंग ते डिपेंडेड है, एक दूजे दे पूरक ने दोवें। ते इसे ही शो दे विच गलबात करांगे। कई रिपोर्टां आ रहीਆਂ ਨੇ ਨਵੀਆਂ, ਉਹਨਾਂ ਤੇ ਚਰਚਾ ਹੋਣੀ ਬੜੀ ਲਾਜ਼ਮੀ ਹੈ। ਕਈ ਦਿਨਾਂ ਤੋਂ ਆਪਾਂ ਮੰਦਵਾੜੇ ਬਾਰੇ ਹੀ ਚਰਚਾ ਕਰ ਰਹੇ ਹਾਂ ਲਗਾਤਾਰ, ਪਰ ਹੁਣ ਕੁਝ ਹੋਰ ਸੰਕੇਤ ਮਿਲ ਰਹੇ ਨੇ। ਉਹ ਰਿਪੋਰਟਾਂ ਕੀ ਕਹਿੰਦੀਆਂ ਨੇ, ਉਹਨਾਂ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਹੈ, ਕਿਹੜੇ ਪੱਖਾਂ ਦਾ ਜ਼ਿਕਰ ਹੈ, ਆਰਥਿਕਤਾ ਦਾ, ਟਰੱਕਿੰਗ ਨੂੰ ਲੈ ਕੇ ਉਹਦੇ ਵਿੱਚ ਕੀ ਨਵਾਂ ਹੈ, ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਇਹਦੇ ਬਾਰੇ ਚਰਚਾ ਕਰਾਂਗੇ। ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਜਿੱਦਾਂ ਪ੍ਰਵੀਨ ਜੀ ਨੇ ਦੱਸਿਆ, ਅੱਜ ਆਪਾਂ ਸਾਂਝੀ ਸਾਥ ਦੇ ਵਿੱਚ ਟਰੱਕਿੰਗ ਦੇ ਉੱਤੇ ਚਰਚਾ ਕਰਦੇ ਹਾਂ। ਸੋ ਟਰੱਕਿੰਗ ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਉਹ ਕੁਛ ਕਰਾਂਗੇ, ਕੀ ਕੁਛ ਹੋ ਰਿਹਾ ਆ, ਕੀ ਕੁਛ ਹੋ ਸਕਦਾ ਆ, ਇਸ ਦੀ ਬੜੀ ਜਿਹੜੀ ਚਰਚਾ ਆ ਉਹ ਜੀ ਚੱਲਦੀ ਰਹਿੰਦੀ ਆ ਵੀ ਕੀ ਜਿਹੜਾ ਉਸ ਦੇ ਵਿੱਚ ਹੋਊਗਾ। ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਪ੍ਰਵੀਨ ਵੀ ਕਿਸ ਤਰੀਕੇ ਦੇ ਨਾਲ ਆਟੋਨੋਮਸ ਜਿਹੜੇ ਟਰੱਕਸ ਆ ਉਸ ਵੱਲ ਨੂੰ ਜਿਹੜਾ ਉਹ ਗੱਲ ਜਿਹੜੀ ਉਹ ਵੱਧ ਰਹੀ ਹੈਗੀ ਆ। ਇਵੈਂਚੁਅਲੀ ਜੇ ਉਸੇ ਗੱਲ ਨੂੰ ਥੋੜ੍ਹੀ ਜਿਹੀ ਅੱਗੇ ਵਧਾ ਕੇ ਫਿਰ ਆਪਾਂ ਅੱਜ ਦੇ ਜਿਹੜੇ ਟੌਪਿਕ ਦੇ ਵੱਲ ਨੂੰ ਵੀ ਜਿਹੜਾ ਵਧੀਆ, ਕਿਉਂਕਿ ਇਹ ਤਾਂ ਹੈ ਨਹੀਂ ਵੀ ਆਟੋਨੋਮਸ ਟਰੱਕਿੰਗ ਦੇ ਉੱਤੇ ਵੀ ਝੱਟ ਦੇਣੀ ਜਿਹੜੀ ਉਹ ਗੱਲ ਹੋ ਜੂਗੀ। ਗੱਲਾਂ ਬਹੁਤ ਨੇ ਉਹਦੇ ਵਿੱਚ ਹੁੰਦੀਆਂ ਨਾ। ਸੋ ਉਹਦੇ ਵਿੱਚ ਜੇ ਆਪਾਂ ਗੱਲਾਂ ਆਪਣੀਆਂ ਜਿਹੜੀਆਂ ਐਡ ਕਰਦੇ ਜਾਈਏ ਤਾਂ ਆਪਾਂ ਦੇਖਦੇ ਸੀਗੇ ਵੀ ਆਟੋਨੋਮਸ ਟਰੱਕਿੰਗ ਦੇ ਨਾਲ ਜਿਹੜਾ ਫਰੇਟ ਮੈਨੇਜਮੈਂਟ ਹੈਗਾ ਆ, ਉਹ ਸੋਚਦੇ ਆ ਵੀ ਉਸ ਨੂੰ ਬਹੁਤ ਬਿਹਤਰ ਐਫੀਸ਼ੀਐਂਟ ਬਣਾਇਆ ਜਾ ਸਕਦਾ। ਇਸ ਟਾਈਮ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਕੰਪਨੀਜ਼ ਲੱਗੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਵੀ ਜਿਹੜੀ ਫਰੇਟ ਮੈਨੇਜਮੈਂਟ ਆ ਵੀ ਉਹ ਵਧੀਆ ਹੋਵੇ। ਠੀਕ ਹੈ। ਉਹਦਾ ਭਾਵ ਅਰਥ ਉਹਨਾਂ ਦਾ ਇਹ ਆ ਵੀ ਜਿਹੜਾ ਖਾਲੀ ਟਰੱਕ ਚੱਲਦਾ ਆ, ਵੀ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਦੇ ਲੋਡ ਲਾ ਕੇ ਆ ਜਾਂਦਾ, ਕਈ ਵਾਰੀ ਕਿਸੇ ਨੂੰ ਮਿਲ ਜਾਂਦਾ ਵਿਚਾਲੇ ਦਾ ਵਾਪਸੀ ਦਾ, ਕਈ ਵਾਰੀ ਨਹੀਂ ਮਿਲਦਾ। ਪਰ ਕਹਿੰਦੇ ਵੀ ਆਟੋਨੋਮਸ ਦੇ ਨਾਲ ਕਾਫੀ ਜਿਹੜੀ ਸਿਰਦਰਦੀ ਆ ਉਹ ਅਸੀਂ ਘਟਾ ਸਕਦੇ ਹਾਂ। ਤੇ ਜਿਹੜਾ ਡੀਜ਼ਲ ਦੀ ਵਿਅਰਥ ਜਾਂਦਾ ਬੇਸਿਕਲੀ ਜਦੋਂ ਚੱਲ ਕੇ ਉਹਨੇ ਵਾਪਸ ਆਪਣੇ ਜਿੱਥੇ ਸਟਾਰਟਿੰਗ ਪੁਆਇੰਟ ਤੇ ਦੁਬਾਰਾ ਜਿਹੜਾ ਉਹ ਆਉਣਾ ਆ, ਉਹਨੂੰ ਆਪਾਂ ਇਹਦੇ ਨਾਲ ਸੋਹਣਾ ਜਿਹੜਾ ਉਹ ਉਸ ਦੇ ਵਿੱਚ ਭਰ ਸਕਦੇ ਹਾਂ। ਕਈ ਕੰਪਨੀਆਂ ਇਸ ਦੇ ਉੱਤੇ ਵਰਕਆਊਟ ਕਰ ਰਹੀਆਂ ਨੇ। ਬਹੁਤ ਸਾਰੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਜਿਹੜੇ ਲੀਡਰਸ ਆ ਉਹ ਇਸ ਦੇ ਉੱਤੇ ਚਰਚਾ ਕਰਦੇ ਰਹਿੰਦੇ ਆ ਵੀ ਇਹ ਚੀਜ਼ ਜਿਹੜੀ ਉਹ ਹੋਊਗੀ, ਕਿੰਨੀ ਕੁ ਕਾਮਯਾਬ ਹੋਊਗੀ, ਕਿੰਨੀ ਕੁ ਨਹੀਂ, ਕਿੱਦਾਂ ਉਸ ਨੂੰ ਕਰਨਗੇ। ਤੇ ਚਲੋ ਭਵਿੱਖ ਦੇ ਵਿੱਚ ਜਿਹੜਾ ਉਹ ਚੱਲ ਰਿਹਾ, ਐਲਗੋਰਿਦਮਸ ਬਣਾ ਰਹੇ ਆ, ਡਾਟਾ ਜਿਹੜਾ ਉਹ ਇਕੱਠਾ ਹੋ ਰਿਹਾ ਹੈ, ਉਹ ਸਾਰਾ ਕੁਛ ਜਿਹੜਾ ਉਹ ਕਰੀ ਜਾ ਰਹੇ ਆ। ਪਰ ਇਹ ਡੈਫੀਨੇਟਲੀ ਇੱਕ ਅਸਰ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਮਿਲਦਾ ਹੁੰਦਾ ਆ। ਹੁਣ ਜਿਹੜੇ ਬਹੁਤ ਸਾਰੇ ਟਰੱਕਰਸ ਆ ਉਹ ਇਸ ਚੀਜ਼ ਨੂੰ ਕਹਿੰਦੇ ਆ ਵੀ ਕਈ ਵਾਰੀ ਜਾਣ ਦਾ ਸਾਨੂੰ ਠੀਕ ਹੈ, ਚਲੋ ਮਿਲ ਗਿਆ ਜਿਹੜਾ ਹੈਗਾ ਆ, ਵਾਪਸੀ ਦਾ ਫਿਰ ਉਹਨਾਂ ਨੂੰ ਸਲਾਹ ਕਈ ਦਿੱਤੀ ਜਾਂਦੀ ਆ ਵੀ ਤੁਸੀਂ ਇੱਦਾਂ ਕਰ ਲਓ, ਉਹ ਕਰ ਲਓ। ਹਰ ਇੱਕ ਦੇ ਲਈ ਕਰਨਾ ਸੰਭਵ ਨਹੀਂ ਆ, ਕਿਸੇ ਦੇ ਲਈ ਹੋ ਸਕਦਾ ਆ। ਪਰ ਜਦੋਂ ਸਾਰਾ ਕੁਝ ਆਟੋਮੇਟ ਹੋਊਗਾ, ਉਹ ਕੁਛ ਹੋਊਗਾ, ਤੇ ਉਹ ਕਹਿੰਦੇ ਆ ਵੀ ਉਹਦੇ ਨਾਲ ਅਸੀਂ ਇਸ ਨੂੰ ਹੋਰ ਜ਼ਿਆਦਾ ਐਫੀਸ਼ੀਐਂਟ ਜਿਹੜਾ ਉਹ ਬਣਾ ਸਕਦੇ ਹਾਂ। ਸੋ ਆਟੋਨੋਮਸ ਦੇ ਲਈ ਇੱਕ ਇਹ ਵੀ ਉਹ ਸੋਚਦੇ ਆ। ਜੇ ਪਤਾ ਨਹੀਂ ਕਦੋਂ ਤੱਕ ਆਊਗਾ, ਪਰ ਹੌਲੀ ਹੌਲੀ ਉਸ ਪਾਸੇ ਵੱਲ ਨੂੰ ਪ੍ਰਵੀਨ ਜਿਹੜਾ ਉਹ ਦੇਖ ਰਹੇ ਆ ਵੀ ਉਹ ਵੱਧ ਰਿਹਾ ਹੈ। ਤੇ ਜਿਹੜੀ ਤੁਸੀਂ ਮੰਦਵਾੜੇ ਦੀ ਇਸ ਦੇ ਵਿੱਚ ਗੱਲ ਕੀਤੀ, ਆਪਣੇ ਟਰੱਕਰ ਦੇ ਲਈ ਇਹ ਜਿਹੜਾ ਸਵਾਲ ਤਾਂ ਹੁਣ ਬਣਦਾ ਆ। ਮੇਨ ਸਟ੍ਰੀਮ ਮੀਡੀਆ ਜਿਹੜਾ ਇਸ ਟਾਈਮ ਉਹ ਆਖ ਰਿਹਾ ਵੀ ਰਿਸੈਸ਼ਨ ਸ਼ਾਇਦ ਨਾ ਆਵੇ। ਠੀਕ ਹੈ। ਪਰ ਜਿਹੜਾ ਟਰੱਕਿੰਗ ਵਾਲੇ ਉਹ ਕਹਿੰਦੇ ਵੀ ਭਾਈ ਅਸੀਂ ਤਾਂ ਆਲਰੇਡੀ ਰਿਸੈਸ਼ਨ ਚੋਂ ਗੁਜ਼ਰ ਰਹੇ ਹਾਂ। ਹਾਂਜੀ, ਇਹ ਹੈ। ਤੇ ਆਪਾਂ ਕਿੰਨੀ ਵਾਰੀ ਇੱਥੇ ਗੱਲ ਕੀਤੀ ਆ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਟਰੱਕਿੰਗ ਇੰਡਸਟਰੀ ਜਿਹੜੀ ਰੈਗੂਲਰ ਮੁਲਕ ਨੂੰ ਜਾਂ ਜਿਹੜਾ ਰਿਸੈਸ਼ਨ ਜਦੋਂ ਆਉਂਦਾ ਆ ਉਸ ਦਾ ਇੱਕ ਪਹਿਲਾਂ ਦੱਸ ਦਿੰਦਾ ਆ, ਉਹਨਾਂ ਨੂੰ ਫਿਊਚਰ ਦੇ ਵਿੱਚ ਪਤਾ ਲੱਗ ਜਾਂਦਾ ਆ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਆ। ਤਾਂ ਹੁਣ ਸਵਾਲ ਇਹ ਆ ਵੀ ਕੀ ਜਿਹੜਾ ਮੇਨ ਸਟ੍ਰੀਮ ਮੀਡੀਆ ਕਹਿ ਰਿਹਾ ਹੈ ਜਾਂ ਲੋਕਾਂ ਨੂੰ ਇਹ ਧੋਖਾ ਦੇ ਰਹੇ ਆ ਜਾਂ ਲੋਕਾਂ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਰਿਸੈਸ਼ਨ ਨਹੀਂ ਆਉਣਾ। ਚਲੋ ਚਾਹੁੰਦਾ ਕੋਈ ਨਹੀਂ ਆ ਵੀ ਰਿਸੈਸ਼ਨ ਆਵੇ, ਕੋਈ ਨਹੀਂ ਚਾਹੁੰਦਾ ਵੀ ਜੋਬਾਂ ਜਾਣ, ਜਿਹੜਾ ਅਰਥਚਾਰਾ ਜਿਹੜਾ ਉਹ ਘਟੇ ਸੁੰਗੜੇ, ਕੋਈ ਵੀ ਨਹੀਂ ਜਿਹੜਾ ਉਹ ਚਾਹੁੰਦਾ। ਪਰ ਟਰੱਕਿੰਗ ਨੂੰ ਇਹ ਜਿਹੜਾ ਪਿੰਚ ਆ, ਇਹ ਜਿਹੜੀ ਪੀੜ ਆ ਉਹ ਹੋ ਰਹੀ ਹੈਗੀ ਆ। ਸੋ ਤੁਹਾਨੂੰ ਕੀ ਲੱਗਦਾ ਹੈ ਵੀ ਕੀ ਇਹ ਜਿਹੜਾ ਰਿਸੈਸ਼ਨ ਆਉਣਾ ਜਾਂ ਨਹੀਂ ਆਉਣਾ ਤੁਹਾਡੇ ਹਿਸਾਬ ਦੇ ਨਾਲ ਕੀ ਹੈ? ਤੁਹਾਡੀ ਇੰਡਸਟਰੀ ਤੁਸੀਂ ਕੀ ਜਿਹੜਾ ਇਸ ਦੇ ਵਿੱਚ ਦੇਖ ਰਹੇ ਹੈਗੇ ਆ ਵੀ ਉਹ ਤੁਸੀਂ ਜ਼ਰੂਰ ਆਪਣੇ ਜਿਹੜੇ ਐਕਸਪੀਰੀਅੰਸ ਜਿਹੜੇ ਆ ਉਹ ਤੁਸੀਂ ਡੈਫੀਨੇਟਲੀ ਜਿਹੜੇ ਉਹ ਸ਼ੇਅਰ ਕਰੋ, ਕਿਉਂਕਿ ਲੋਡਾਂ ਦੇ ਪ੍ਰਾਈਸ ਘੱਟ ਆ। ਇਹ ਤਾਂ ਆਪਾਂ ਹੁਣ ਸੁਣੀ ਜਾ ਰਹੇ ਆ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਡਿਸਕਸ਼ਨ ਇਸ ਦੇ ਉੱਤੇ ਚੱਲ ਰਹੀ ਹੈਗੀ ਆ। ਸੋ ਜ਼ਰੂਰ
ਇਸ ਨੂੰ ਲੈ ਕੇ ਜਿਹੜਾ ਜਿਸ ਦੇ ਵੀ ਕੋਈ 20 ਪੁਆਇੰਟ ਹੈਗੇ ਆਪਣੇ ਵਿਚਾਰ ਨੇ ਉਹ ਜ਼ਰੂਰ ਤੁਸੀਂ ਦੱਸੋ ਵੀ ਕਿੱਦਾਂ ਆ, ਤੇ ਕੀ ਤੁਹਾਨੂੰ ਲੱਗਦਾ ਹੈ ਵੀ ਜੇ ਰਿਸੈਸ਼ਨ ਆਉਂਦਾ ਹੈ, ਜਿਹੜਾ ਇਹ ਸਲੋ ਡਾਊਨ ਇਸ ਟਾਈਮ ਰੇਟ ਦਾ ਚੱਲ ਰਿਹਾ ਹੈਗਾ ਆ, ਤੁਸੀਂ ਸਰਵਾਈਵ ਕਰ ਸਕਦੇ ਆ ਆਉਣ ਵਾਲੇ ਵਕਤ ਦੇ ਵਿੱਚ? ਕਿੰਨਾ ਕੁ ਚਿਰ ਕਰ ਸਕਦੇ, ਕਿੰਨਾ ਕੁ ਚਿਰ, ਤੇ ਜਾਂ ਫਿਰ ਠੀਕ ਕਰਨੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ? ਕਿਉਂਕਿ ਹਰ ਇੱਕ ਦੇ ਆਪੋ ਆਪਣੇ ਜਿਹੜੀ ਆ ਉਹ ਰਾਏ ਇਸ 'ਚ ਹੋ ਸਕਦੀ ਆ, ਹਰ ਇੱਕ ਦੇ ਵੱਖੋ ਵੱਖਰੇ ਜਿਹੜੇ ਸਰਕਮਸਟਾਂਸ ਇਸ 'ਚ ਹੋ ਸਕਦੇ ਆ। ਸੋ ਜ਼ਰੂਰ ਜਿਹੜਾ ਉਹ ਦੱਸੋ 408-272-52 ਦੇ ਉੱਤੇ ਕਾਲ ਕਰਕੇ। ਪਰ ਮੋਸਟਲੀ ਜਿੰਨੇ ਟਰੱਕਰਸ ਆਪਾਂ ਨੂੰ ਮਿਲਦੇ ਆ ਕਿਤੇ ਵੀ ਸਮਾਗਮ ਤੇ ਜਾਂ ਜਦੋਂ ਵੀ ਉੱਦਾਂ ਵੀ ਗੱਲ ਕਰਦੇ ਆ, ਤਾਂ ਉਹਨਾਂ ਨੂੰ ਇਸ ਟਾਈਮ ਇਹ ਜਿਹੜਾ ਸਲੋ ਡਾਊਨ ਹੋਇਆ ਆ ਖਾਸ ਕਰਕੇ ਟਰੱਕਿੰਗ ਦੇ ਵਿੱਚ, ਉਸ ਦੀ ਪੀੜ ਜਿਹੜੀ ਜ਼ਰੂਰ ਝੱਲਣੀ ਪੈ ਰਹੀ ਹੈ। ਬਿਲਕੁਲ ਸਹੀ ਹੈ। ਇਹਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਜਦੋਂ ਵੀ ਆਪਾਂ ਟਰੈਕਿੰਗ ਦੇ ਬਾਰੇ ਗੱਲਬਾਤ ਕਰਦੇ ਹਾਂ, ਤੇ ਜਿਹੜਾ ਬੰਦਾ ਗਰਾਊਂਡ ਤੇ ਕੰਮ ਕਰ ਰਿਹਾ ਹੈ, ਜਿਹੜਾ ਬੰਦਾ ਆਪ ਉਸ ਇੰਡਸਟਰੀ ਦੇ ਵਿੱਚ ਐਕਟਿਵ ਹੈ, ਸਰਗਰਮ ਹੈ, ਉਹ ਸਭ ਤੋਂ ਜ਼ਿਆਦਾ ਐਕੂਰੇਟ ਗੱਲ ਉਹ ਦੱਸ ਸਕਦਾ ਹੈ। ਕਿਉਂਕਿ ਆંકੜੇ ਜਿਹੜੇ ਨੇ ਉਹ ਸੋਰਸਸ ਤੋਂ ਲਏ ਜਾਂਦੇ ਨੇ, ਤੇ ਉਹ ਸਰਵੇਜ਼ ਤੋਂ ਲਏ ਜਾਂਦੇ ਨੇ, ਵੱਖ-ਵੱਖ ਤਰ੍ਹਾਂ ਦੀਆਂ ਕਈ ਵਾਰੀ ਥਿਊਰੀਜ਼ ਤੋਂ ਗੱਲਾਂ ਬਣ ਜਾਂਦੀਆਂ ਕਿ ਆ ਇੰਡਸਟਰੀ ਇੰਨੀ ਡਾਊਨ ਆ ਤੇ ਇਹਦਾ ਇੰਪੈਕਟ ਟਰੱਕਿੰਗ ਤੇ ਇੰਨਾ ਪੈਣਾ ਵਾ, ਜਿਹੜਾ ਸੈਕਟਰ ਆ ਉਹ ਇੰਨਾ ਡਮਾਦਮ ਚਲਾ ਗਿਆ ਤੇ ਇਹਦੇ ਕਰਕੇ ਟਰੱਕਿੰਗ ਇੰਨਾ ਹੋਣਾ। ਜਾਂ ਮੋਸਟਲੀ ਆਪਾਂ ਦੇਖਦੇ ਹਾਂ ਕਿ ਜਦੋਂ ਤੇਲ ਦੇ ਬਾਰੇ ਚਰਚਾ ਕਰਦੇ ਆ, ਜਦੋਂ ਮਹਿੰਗਾਈ ਦੇ ਬਾਰੇ ਚਰਚਾ ਕਰਦੇ ਆ, ਤਾਂ ਉਦੋਂ ਆਪਣੇ ਵਿੱਚ ਇੱਕ ਅਹਿਮ ਪਹਿਲੂ ਜਿਹੜਾ ਉਹ ਟਰੱਕਿੰਗ ਦਾ ਵੀ ਹੈ। ਸੋ ਇਸੇ ਕਰਕੇ ਜਿਹੜੀਆਂ ਹੁਣ ਰਿਪੋਰਟਸ ਆ ਰਹੀਆਂ ਨੇ, ਜਿਹੜੀਆਂ ਮੀਡੀਆ ਹਲਕਿਆਂ ਦੇ ਵਿੱਚ ਚਰਚਾ ਹੈ, ਆਮ ਤੌਰ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਚਰਚਾ ਹੋਰ ਵੀ ਜ਼ਿਆਦਾ ਹੋਣੀ ਸ਼ੁਰੂ ਹੋ ਜਾਵੇ। ਉਹ ਇਹ ਕਿਆਫਾ ਲਾ ਰਹੀਆਂ ਨੇ, ਉਹਨਾਂ ਦੇ ਜਿਹੜੇ ਅੰਦਾਜ਼ੇ ਨੇ, ਉਹਨਾਂ ਦੇ ਜਿਹੜੇ ਮਾਹਰ ਨੇ, ਉਹਨਾਂ ਦੇ ਜਿਹੜੇ ਹਵਾਲੇ ਨੇ, ਰਾਜਕਰਮਵੀਰ ਸਿੰਘ ਜੀ, ਉਹ ਇਹ ਕਹਿ ਰਹੇ ਨੇ ਕਿ ਹੋ ਸਕਦਾ 2023 ਦੇ ਵਿੱਚ ਜੋ ਪਹਿਲਾਂ ਅੱਜ ਤੋਂ 3-4 ਮਹੀਨੇ ਕਿਆਸਿਆ ਜਾ ਰਿਹਾ ਸੀ, ਉਨੀ ਮਾੜੀ ਸਥਿਤੀ ਨਾ ਬਣੇ। ਹੋ ਸਕਦਾ ਬਚਤ ਹੋ ਜੇ। ਉਹ ਤਾਂ ਹੁਣ ਦੀ ਸਥਿਤੀ ਨੂੰ ਵੀ ਬਿਹਤਰ ਦੱਸ ਰਹੇ ਨੇ ਕਿ ਇਸ ਟਾਈਮ ਵੀ ਬਿਹਤਰ ਹੈ, ਪਰ ਅਸਲ ਦੇ ਵਿੱਚ ਕੀ ਸਥਿਤੀ ਹੈ ਇਹ ਟਰੱਕ ਚਲਾਉਣ ਵਾਲਾ ਦੱਸ ਸਕਦਾ ਕਿ ਉਹਨੂੰ ਲੋਡ ਓਨੇ ਹੀ ਮਿਲ ਰਹੇ ਨੇ, ਲੋਡ ਰੇਟ ਘਟੇ ਨੇ ਜਾਂ ਵਧੇ ਨੇ, ਜਾਂ ਕੀ ਉਹਦੀ ਆਮਦਨ ਦੇ ਵਿੱਚ ਵਾਧਾ ਹੋਇਆ, ਜਾਂ ਕਿਵੇਂ ਕੰਮ ਕਿੰਨਾ ਕੁ ਹੈ। ਸੋ ਪਰ ਉਹ ਹੁਣ ਦੀ ਜਿਹੜੀ ਅਕਤੂਬਰ ਦੀ ਪਹਿਲੀ ਤਿਮਾਹੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਕਤੂਬਰ ਨਹੀਂ 23 ਦੀ, ਸੌਰੀ ਮਾਫ ਕਰਨਾ, ਉਹਦੇ ਵਿੱਚ ਉਹ ਸੰਕੇਤ ਦੇ ਰਹੇ ਆ, ਮੀਡੀਆ ਰਿਪੋਰਟਸ ਕਹਿ ਰਹੀਆਂ ਕਿ ਉਹ ਜਿਹੜੀ ਪਹਿਲਾਂ 3-4 ਮਹੀਨੇ ਕਿਆਸੀ ਜਾ ਰਹੀ ਸੀ ਕਿ ਇੰਨੀ ਮੰਦੀ ਹੋਊਗੀ, ਇੰਨੀ ਬਦਹਾਲ ਹੋਊਗੀ, ਉਹਦੇ ਵਿੱਚ ਹੋ ਸਕਦਾ ਉਨੀ ਬਦਹਾਲੀ ਨਾ ਹੋਵੇ। ਸੋ ਐਕਸਪੈਕਟੇਸ਼ਨਸ, ਉਮੀਦਾਂ ਇਹੀ ਨੇ ਕਿ ਟਰੱਕਿੰਗ ਦਾ ਜਿਹੜਾ 2023 ਸਾਲ ਵਾਲਾ ਆਉਣ ਵਾਲਾ, ਉਹ ਥੋੜਾ ਸ਼ੁਰੂਆਤ ਦੇ ਵਿੱਚ ਹੀ ਠੀਕ ਹੋਣਾ ਸ਼ੁਰੂ ਹੋ ਜਾਊਗਾ। ਇਹ ਪਤਾ ਨਹੀਂ ਹੁਣ ਅਸਲ 'ਚ ਕਿੱਦਾਂ ਜਿਹੜਾ ਹੋਊਗਾ। ਕੀ ਸਟੱਡੀ ਹੈ ਜਾਂ ਹਨਾ ਵੀ ਉਹੀ ਜਿੱਦਾਂ ਆਪਾਂ ਸਵਾਲ ਕੀਤਾ ਵੀ ਭਾਈ ਹੁਣ ਜਿਹੜਾ ਇੱਕ ਮੇਨਸਟ੍ਰੀਮ ਮੀਡੀਆ ਇਸ ਚੀਜ਼ ਨੂੰ ਪੁਸ਼ ਕਰ ਰਿਹਾ ਰਿਸੈਸ਼ਨ ਨਹੀਂ ਆ। ਜਦੋਂ ਲਾਸਟ ਟਾਈਮ ਵੀ ਰਿਸੈਸ਼ਨ ਪ੍ਰਵੀਨ ਇੱਥੇ ਆਇਆ ਸੀ, ਉਦੋਂ ਵੀ ਸਰਕਾਰਾਂ ਨੇ ਇਦਾਂ ਹੀ ਕੀਤਾ। ਉਦੋਂ ਬੁਸ਼ ਹੋਣਾ ਦਾ ਦੌਰ ਜਿਹੜਾ ਉਹ ਚੱਲ ਰਿਹਾ ਸੀਗਾ ਉਸ ਟਾਈਮ ਦੇ ਉੱਤੇ, ਫਿਰ ਓਬਾਮਾ ਉਸ ਤੋਂ ਬਾਅਦ ਦੇ ਵਿੱਚ ਉਹ ਜਿੱਤ ਕੇ ਜਿਹੜੇ ਉਹ ਉਦੋਂ ਰਾਸ਼ਟਰਪਤੀ ਜਿਹੜੇ ਉਹ ਬਣੇ ਸੀ, ਉਹਨਾਂ ਦੋਨਾਂ ਦੀ ਟ੍ਰਾਂਜੀਸ਼ਨ ਪੀਰੀਅਡ ਦੇ ਦੌਰਾਨ ਜਿਹੜਾ ਰਿਸੈਸ਼ਨ ਆਇਆ, ਕਹਿੰਦੇ ਕਿ ਰਿਸੈਸ਼ਨ ਦਾ ਕਦ ਆਇਆ ਸੀ ਲੋਕਾਂ ਨੂੰ ਦੱਸਿਆ ਤੱਕ ਨਹੀਂ, ਰਿਕਵਰ ਕਰੀ ਗਏ। ਫਿਰ ਰਾਸ਼ਟਰਪਤੀ ਕਹਿੰਦੇ ਜਾਓ ਜਾ ਕੇ ਚੀਜ਼ਾਂ ਖਰੀਦੋ, ਚੱਕਰ ਹੀ ਕੋਈ ਨਹੀਂ, ਆਪਾਂ ਮਾਲਸ ਜਿਹੜੇ ਉਹ ਭਰਦੇ ਆ, ਪੈਸਾ ਜੇਬ 'ਚ ਨਹੀਂ ਤੇ ਘਰ ਦੀ ਮੇਲਾ ਜੇਬ 'ਚ ਨਹੀਂ, ਧੇਲਾ ਤੇ ਘਰ ਦੀ ਮੇਲਾ ਹੈ ਨਾ, ਵੀ ਉਹ ਚੀਜ਼ ਜਿਹੜੀ ਉਹ ਬਣੀ ਪਈ ਸੀਗੀ। ਹਾਂਜੀ, ਇਹਨੂੰ ਤੁਸੀਂ ਇਸ ਚੀਜ਼ ਨਾਲ ਵੀ ਜੋੜ ਸਕਦੇ ਆ ਵੀ ਕਈ ਵਾਰੀ ਚੀਜ਼ਾਂ, ਕੁਝ ਖਬਰਾਂ ਲਿਆਂਦੀਆਂ ਜਾਂਦੀਆਂ ਨੇ ਮਾਰਕੀਟ ਦੇ ਵਿੱਚ ਕਿ ਕੁਝ ਲੋਕ ਡੀਮੋਰਲਾਈਜ਼ ਨਾ ਹੋ ਜਾਣ, ਕਿਉਂਕਿ ਲੋਕਾਂ ਨੂੰ ਮਾਨਸਿਕ ਤੌਰ ਤੇ ਵੀ ਤਾਂ ਉਹ ਪਰੇਸ਼ਾਨੀ ਤਾਂ ਹੁੰਦੀ ਹੈ। ਬਿਲਕੁਲ, ਜੇ ਕਿਸੇ ਦੀਆਂ ਦੇਣਦਾਰੀਆਂ ਖੜਦੀਆਂ ਨੇ, ਕਿਸੇ ਦਾ ਹੱਥ ਟਾਈਟ ਹੁੰਦਾ, ਜਿਵੇਂ ਆਪਾਂ ਪੰਜਾਬੀ ਭਾਸ਼ਾ 'ਚ ਕਹਿੰਦੇ ਆ, ਹੱਥ ਰੁਕਦਾ, ਮਤਲਬ ਸਰਕਲ ਜਿਹੜਾ ਰੁਕਦਾ, ਤਾਂ ਉਹ ਅਸਲ ਦੇ ਵਿੱਚ ਸਰਕਾਰ ਦਾ ਹੀ ਇੱਕ ਕਹਿ ਲਓ ਕਿ ਇੱਕ ਟ੍ਰਿਕ ਕਹਿ ਸਕਦੇ ਆਪਾਂ ਇਹਨੂੰ, ਕਿ ਬਈ ਲੋਕਾਂ ਨੂੰ ਡੀਮੋਰਲਾਈਜ਼ ਨਾ ਹੋਣ ਦਿਓ। ਹੁਣ ਇਹ ਕਹਿਣਾ ਬਹੁਤ ਔਖਾ ਹੈ ਇਨੀਸ਼ੀਅਲ ਸਟੇਜ ਤੇ ਇਹ ਰਿਪੋਰਟਾਂ ਦੇ ਕਿ ਬਈ ਇਹ ਇਸ ਤਰ੍ਹਾਂ ਦਾ ਜਾਂ ਇਹ ਵਾਕਈ ਫਿਊਚਰ ਪ੍ਰੈਡਿਕਸ਼ਨ ਜਿਹੜੀ ਕਰ ਰਹੀਆਂ ਨੇ ਉਹ ਸਹੀ ਹੈ। ਜੀ ਬਿਲਕੁਲ, ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਇੱਕ ਚੀਜ਼ ਆਪਾਂ ਦੱਸਦੇ ਜਾਈਏ, ਜਿਹੜਾ ਜਨਵਰੀ ਫਰਵਰੀ ਦਾ ਸਮਾਂ ਸੀਗਾ ਇਸੇ ਸਾਲ ਦਾ, ਉਸ ਟਾਈਮ ਦੇ ਉੱਤੇ ਪਰ ਮਾਈਲ ਦੇ ਉੱਤੇ ਐਵਰੇਜ, ਨੈਸ਼ਨਲ ਐਵਰੇਜ ਟਰੱਕ ਲੋਡ ਇੰਡੈਕਸ ਜਿਹੜਾ ਆ ਉਹ 3.5 ਤੋਂ $4 ਦੇ ਉੱਤੇ ਸੀਗਾ। ਠੀਕ ਹੈ, ਇਸ ਟਾਈਮ $2.5 ਤੇ ਆ, $2.5 ਦੇ ਉੱਤੇ ਜਿਹੜਾ ਪਹੁੰਚ ਚੁੱਕਾ। ਆਪਣੇ ਜਿਹੜੇ ਕਈ ਟਰੱਕਰ ਸੁਣਦੇ ਹੋਣੇ ਕਹਿੰਦੇ ਉਹ ਅੱਛਾ $2.5 ਤੇ ਵੀ ਚੱਕੀ ਜਾਂਦੇ, ਆਪਣੇ ਤਾਂ ਕਈ ਇਸ ਤੋਂ ਵੀ ਥੱਲੇ ਵਾਲੇ ਦੇ ਵਿੱਚ ਕੋਲੋਂ ਖਰਚਾ ਪਾ ਕੇ ਜਿਹੜਾ ਉਹ ਲੋਡ ਜਿਹੜਾ ਉਹ ਕਵਰ ਕਰ ਰਹੇ ਸੀਗੇ। ਪਿਛਲੇ ਸਾਲ ਦੇ ਮੁਕਾਬਲੇ 23% ਇਸ ਇੰਡੈਕਸ ਦੇ ਵਿੱਚ
ਥੱਲੇ ਆ, ਗਿਰਾਵਟ ਜਿਹੜੀ ਉਹ ਦਰਜ ਦਰਜ ਕੀਤੀ ਗਈ ਆ। ਹਾਂਜੀ ਸੋ ਫਰੇਟ ਦੇ ਜਿਹੜੇ ਲੋਡ ਆ ਉਹ ਸਾਰੀਆਂ ਚੀਜ਼ਾਂ ਡਾਊਨ ਜਿਹੜੀਆਂ ਉਹ ਜਾ ਰਹੀਆਂ। ਜੀ ਇਹਨਾਂ ਵਿੱਚ ਇੱਕ ਵੱਡਾ ਕਾਰਨ ਜਿਹੜਾ ਆ ਉਹ ਗੈਸ ਦੀਆਂ ਪ੍ਰਾਈਸਾਂ ਵੀ ਜਿਹੜੀਆਂ ਆ ਹੂੰ ਉਹ ਚੱਲ ਰਹੀਆਂ ਆ। ਜੀ ਆਲਦੋ ਰੈਗੂਲਰ ਗੈਸ ਦੀਆਂ ਪ੍ਰਾਈਸਾਂ ਥੋੜ੍ਹੀਆਂ ਜਿਹੀਆਂ ਘਟੀਆਂ ਆ, ਪਰ ਡੀਜ਼ਲ ਅਜੇ ਵੀ ਮਹਿੰਗਾ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਪਿਛਲੇ ਸਾਲ ਦੇ ਮੁਕਾਬਲੇ ਐਵਰੇਜ ਜਿਹੜੀ ਹੋਣਾ ਉਹ 50% ਅਜੇ ਵੀ ਉਹ ਉੱਤੇ ਆ। ਠੀਕ ਆ ਲੋਡ ਦੇ ਪ੍ਰਾਈਸ ਜਿਹੜੇ ਆ ਉਹ 23% ਘੱਟ ਆ। ਜੀ ਉਹ ਖਰਚਾ ਜਿਹੜਾ ਦੂਜੇ ਪਾਸੇ ਉਹ ਵੱਧ ਰਿਹਾ ਹੈਗਾ ਆ। ਤੇ ਇਹ ਇੱਕ ਵੱਡੀ ਜਿਹੜੀ ਚਿੰਤਾ ਆ ਉਹ ਸਤਾ ਰਹੀ ਆ ਵੀ ਬਣਨਾ ਕੀ ਆ। ਫਰੇਟ ਦੇ ਵਿੱਚ ਜਿਹੜਾ ਸਲੋ ਡਾਊਨ ਆ ਆਪਾਂ ਦੇਖਿਆ ਸੀ ਇੱਥੇ ਅਮਰੀਕਾ ਦੇ ਵਿੱਚ ਆਪਾਂ ਮਈ ਜੂਨ ਦੇ ਵਿੱਚ ਦੇਖਣਾ ਜਿਹੜਾ ਸ਼ੁਰੂ ਕਰਦਾ ਸੀ। ਇਨਫੈਕਟ ਅਪ੍ਰੈਲ ਮਈ ਦੇ ਵਿੱਚ ਡਾਊਨ ਦੀ ਸਲਾਈਡ ਜਿਹੜੀ ਆ ਉਹ ਜਾਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਹੌਲੀ ਹੌਲੀ ਅਜੇ ਵੀ ਉੱਥੇ ਥੱਲੇ ਵੱਲ ਨੂੰ ਆ। ਤੇ ਇੱਥੇ ਜਿਹੜਾ ਹੁਣ ਪਿਛਲੇ ਕੁਛ ਇੱਕ ਦੇ ਮਹੀਨੇ ਤੋਂ 2 ਮਹੀਨੇ ਤੋਂ ਇੱਥੇ 2.5 ਦੇ ਇਰਦ ਗਿਰਦ ਜਿਹੜਾ ਉਹ ਐਵਰੇਜ ਜਿਹੜੀ ਉਹ ਚੱਲ ਰਹੀ ਹੈਗੀ। ਸੋ ਇਹ ਇੱਕ ਬੜੀ ਵੱਡੀ ਚਿੰਤਾ ਜਿਹੜੀ ਉਹ ਚੱਲ ਰਹੀ ਆ। ਸੋ ਟਰੱਕਰਸ ਨੂੰ ਵੀ ਜਿਹੜਾ ਉਹ ਦੇਖਣਾ ਪੈਣਾ ਵੀ ਤੁਸੀਂ ਵੀ ਆਪਣੇ ਹੁਣ ਖਰਚੇ ਕਿੱਦਾਂ ਕੰਟਰੋਲ ਕਰੋਗੇ ਜੀ ਵੀ ਇਸ ਮੰਦਵਾੜੇ ਦੇ ਵਿੱਚ ਕਿੱਦਾਂ ਜਿਹੜਾ ਉਹ ਕਰਨਾ ਆ। ਕੀ ਐਜ਼ ਏ ਓਨਰ ਓਪਰੇਟਰ ਜਿਹੜਾ ਬੰਦਾ ਸੋਚ ਰਿਹਾ ਵੀ ਉਹ ਖੁਦ ਚਲਾਵੇ ਜਾਂ ਕਿਸੇ ਲਈ ਚਲਾਵੇ, ਹੁਣ ਉਹ ਵੀ ਹੁਣ ਕਈਆਂ ਦੇ ਲਈ ਜਿਹੜੇ ਸਵਾਲ ਰਹਿਣੇ, ਕਿਉਂਕਿ ਕੰਪਨੀ ਨੂੰ ਫਲੋਟ ਰੱਖਣਾ, ਚੱਲਦੇ ਰੱਖਣਾ, ਬੈਂਕਰਪਸੀ ਨਾ ਹੋਵੇ, ਕੰਮ ਠੱਪ ਨਾ ਹੋਵੇ, ਉਹ ਵੀ ਜਿਹੜਾ ਉਹ ਦੇਖਣਾ ਪੈਣਾ ਹੈ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਇੱਧਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਤੇ ਇੱਕ ਚੀਜ਼ ਜਿਹੜੀ ਹੋਰ ਕਿਤੇ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ, ਫਰੇਟ ਵੇਵਸ ਨੇ ਰੀਸੈਂਟਲੀ ਇਹ ਇੱਕ ਰਿਪੋਰਟ ਕੀਤੀ ਸੀ, ਕਹਿੰਦੇ ਵੀ ਫਰੇਟ ਦਾ ਸਲੋ ਡਾਊਨ ਚੱਲ ਰਿਹਾ ਆ, ਪਰ ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਆ ਉਹ ਆਪਣੇ ਟਰੱਕ ਲਗਾਤਾਰ ਇਕਵਿਪਮੈਂਟ ਖਰੀਦ ਰਹੀਆਂ ਆ। ਅੱਛਾ, ਉਹਨਾਂ ਨੇ ਉਸ ਦੇ ਵਿੱਚ ਐਕਸਪੈਂਡ ਕਰਨਾ ਜਿਹੜਾ ਸ਼ੁਰੂ ਕੀਤਾ, ਤੇਜ਼ੀ ਕੀਤੀ ਆ। ਰੀਸੈਂਟਲੀ ਕੀ ਹੋਇਆ ਸੀ, ਜਦੋਂ ਓਨਰ ਆਪਰੇਟਰ ਬਹੁਤ ਮਹਿੰਗੇ ਟਰੱਕ ਜਦੋਂ ਖਰੀਦ ਰਹੇ ਸੀਗੇ, ਉਦੋਂ ਮੇ ਵੀ ਉਹਨਾਂ ਨੇ ਰੁਕੇ ਸੀਗੇ ਵੀ ਭਾਈ ਇੰਨੇ ਮਹਿੰਗੇ ਨਹੀਂ ਖਰੀਦ ਰਹੇ, ਹੁਣ ਮਾਰਕੀਟ ਥੋੜੀ ਉਹਨਾਂ ਦੇ ਲਈ ਸੁਖਾਲੀ ਜਿਹੜੀ ਉਹ ਬਣੀ ਹੈ ਖਰੀਦਣ ਦੇ ਲਈ, ਮੇ ਵੀ ਤਾਂ ਉਸ ਦੇ ਪਿੱਛੇ ਜਿਹੜਾ ਉਹ ਕਰ ਰਿਹਾ ਹੈ। ਟਰੱਕਿੰਗ ਬਲੱਡ ਬਾਥ, ਗ੍ਰੇਟ ਪਰਜ, ਕਿੱਦਾਂ ਦੇ ਨਾਂ ਨਹੀਂ ਆਪਾਂ ਜਿਹੜੇ ਇਸ ਦੇ ਵਿੱਚ ਸੁਣਿਆ ਵੀ ਟਰੱਕਿੰਗ ਵਿੰਟਰ ਆ ਗਈ ਆ, ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। ਪਰ ਹੁਣ ਦੇਖੋ ਵੀ ਅੱਗੇ ਇਸ ਚੀਜ਼ ਦੇ ਵਿੱਚ ਕੀ ਬਣਦਾ। ਪਰ ਓਵਰਆਲ ਟਰੱਕਿੰਗ ਨੂੰ ਲੈ ਕੇ ਇਹੀ ਪ੍ਰਵੀਨ ਜਿਹੜੀਆਂ ਸਪੂਕੀ ਹੈਡਲਾਈਨਸ ਜਿਹੜੀਆਂ ਉਹ ਆ ਰਹੀਆਂ ਨੇ ਵੀ ਫਰੇਟ ਸਲੋ ਡਾਊਨ ਇਹ ਹੋ ਸਕਦਾ ਆ, ਰਿਸੈਸ਼ਨ ਭਾਵੇਂ ਨਾ ਹੋਵੇ। ਟਰੱਕਰਾਂ ਨੂੰ ਡਰਾ ਰਹੇ ਵੀ ਤੁਹਾਡੀ ਨਾ ਜਿਹੜੇ ਆਰਥਿਕ ਮਾਹਰ ਹੁੰਦੇ ਆ ਜਾਂ ਸਰਕਾਰਾਂ ਹੀ ਹੁੰਦੀਆਂ ਨਾ, ਸਰਕਾਰਾਂ ਦੇ ਜਿਹੜੇ ਬੰਦੇ ਇਸ ਤਰ੍ਹਾਂ ਦੇ ਅੰਕੜੇ ਪੇਸ਼ ਕਰਦੇ ਆ। ਹੁਣ ਕਿਉਂਕਿ ਆਪਾਂ ਤਾਂ ਉੱਥੇ ਖਬਰਾਂ ਦੇਖਦੇ ਰਹੇ ਆ, ਹੁਣ ਉੱਥੇ ਤਾਂ ਇੱਕ ਵਾਰੀ ਹਾਸੋਹੀਣਾ ਲੌਜਿਕ ਤੁਹਾਨੂੰ ਦੱਸਦਾ ਮੈਂ। ਇੱਕ ਮੰਤਰੀ ਕਹਿੰਦਾ ਸਰਕਾਰ ਦਾ ਜਦੋਂ ਮੰਦਵਾੜਾ ਸੀਗਾ, ਮਤਲਬ ਜਦੋਂ ਨੋਟਬੰਦੀ ਤੋਂ ਬਾਅਦ ਇੱਕ ਵਾਰੀ ਆਰਥਿਕਤਾ ਡਾਊਨ ਗਈ, ਉਹ ਕਹਿੰਦਾ ਲੋਕ ਤਾਂ ਫਿਲਮਾਂ ਦੇਖਣ ਜਾ ਰਹੇ ਆ, ਤੇ ਫਿਲਮਾਂ ਦੇਖਣ ਜਾ ਰਹੇ ਤੇ ਇਹਦਾ ਮਤਲਬ ਇਹਨਾਂ ਕੋਲੇ ਪੈਸੇ ਹੈਗੇ ਆ। ਉਦੋਂ ਨਾ 3-4 ਫਿਲਮਾਂ ਲਗਾਤਾਰ ਹੀ ਮਤਲਬ ਵਧੀਆ ਕਾਰੋਬਾਰ ਕਰ ਗਈਆਂ ਸੀ, ਬਿਜ਼ਨਸ ਕਰ ਗਈਆਂ ਸੀ। ਉਹ ਤਾਂ ਇਹ ਸੀਗਾ ਕਿ ਸਿਨੇਮਾ ਦੇ ਵਿੱਚ ਖੜੋਤ ਸੀਗੀ, ਤੁਸੀਂ ਉਹ ਲੋਕ ਸਿਨੇਮਾ ਚਲੇ ਗਏ, ਚਲੋ। ਪਰ ਉਹ ਬੰਦੇ ਨੇ ਇਸ ਚੀਜ਼ ਨੂੰ ਆਰਥਿਕਤਾ ਦੇ ਨਾਲ ਜੋੜਤਾ, ਕਹਿੰਦਾ ਵੀ ਕੌਣ ਕਹਿੰਦਾ ਸਾਡੀ GDP ਘਟੂਗੀ, ਸਾਡਾ ਆਰਥਿਕਤਾ ਡਾਊਨ ਜਾ ਰਹੀ ਹੈ, ਲੋਕ ਤਾਂ ਫਿਲਮਾਂ ਨੂੰ ਇੰਨੇ ਹਜ਼ਾਰ ਰੁਪਏ, ਕਰੋੜਾਂ ਰੁਪਏ, ਜਿਹੜੇ ਸੈਂਕੜੇ ਕਰੋੜਾਂ ਰੁਪਏ ਕਮਾ ਕੇ ਦੇ ਰਹੀਆਂ ਫਿਲਮਾਂ ਸਾਡੇ ਬਾਲੀਵੁੱਡ ਨੂੰ। ਸੋ ਪਰ ਇਹ ਲੌਜਿਕ ਤਾਂ ਹੁਣ ਹਾਸੋਹੀਣਾ, ਸਥਿਤੀ ਅਸਲ ਦੇ ਵਿੱਚ ਹੋਰ ਆ, ਤੁਸੀਂ ਬੋਲ ਕੁਛ ਹੋਰ ਰਹੇ ਹੋ। ਇੱਥੇ ਵੀ ਕਈ ਚੀਜ਼ਾਂ ਅਪਲਾਈ ਹੋ ਜਾਂਦੀਆਂ ਵਾ। ਜਦੋਂ ਤੁਸੀਂ ਕਹਿੰਦੇ ਹੋ ਕਿ 23% ਰਿਪੋਰਟਸ ਕਹਿੰਦੀਆਂ ਨੇ ਕਿ ਲੋਡ ਰੇਟ ਘਟੇ ਨੇ, ਤੇ ਲੋਡ ਰੇਟ ਘਟ ਗਏ, ਉਹ ਹਲੇ ਵਧੇ ਹੈ ਨਹੀਂਗੇ, ਉਹ ਉਸੇ ਤਰ੍ਹਾਂ ਹੀ ਖੜੇ ਨੇ, ਜਾਂ ਹੋਰ ਪਤਾ ਨਹੀਂ ਘਟਣਗੇ ਜਾਂ ਕੀ ਹੈ। ਬਾਵਜੂਦ ਇਹਦੇ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਹਲੇ ਤਾਂ ਸਥਿਤੀ ਬਿਹਤਰ ਹੋ ਸਕਦੀ ਹੈ। ਚਲੋ ਇਸ ਤੇ ਕਹਿੰਦੇ ਹੋਵੇ ਬਿਹਤਰ, ਪਰ ਇਸ ਟਾਈਮ ਕੀ ਪੋਜੀਸ਼ਨਸ ਨੇ, ਹੋਰ ਕਿੰਨੀਆਂ ਕਿਹੜੇ ਐਂਗਲਸ ਤੋਂ ਤੁਸੀਂ ਕਹਿ ਰਹੇ ਹੋ, ਉਹਦੇ ਬਾਰੇ ਵੀ ਦੱਸਣਾ ਜ਼ਰੂਰੀ ਆ। ਜੀ ਬਿਲਕੁਲ। ਆਰਥਿਕ ਮਾਹਰ ਆਪੋ ਆਪਣੀਆਂ ਜਿਹੜੀਆਂ ਆ ਤੁਹਾਨੂੰ ਪਤਾ ਆ ਵੀ ਚੱਲਦੇ ਰਹਿੰਦੇ। ਹੁਣ ਦੇਖੋ ਕਿੱਡੇ ਸੌਖੇ ਬਚ ਜਾਂਦੇ ਆ ਆਰਟੀਕਲ ਲਿਖਣ ਲੱਗਿਆ, ਕਹਿੰਦੇ 50-50 ਚਾਂਸ ਆ US ਦੇ। ਮਤਲਬ ਇਹ ਤਾਂ ਕਿਸੇ ਵੀ ਦਿਨ ਕਿਸੇ ਵੀ ਵਕਤ ਆਪਾਂ ਇਸ ਚੀਜ਼ ਨੂੰ ਜਿਹੜਾ ਹੋਗਾ, ਤਾਂ ਫਿਰ ਤੁਸੀਂ ਮਾਹਰ ਕਾਹਦੇ ਹੋਏ। ਇਹ ਤਾਂ ਸੱਥ ਦੇ ਵਿੱਚ ਵੀ ਬਹਿ ਕੇ ਇਹੀ ਗੱਲਾਂ ਚੱਲਦੀਆਂ। 50-50 ਚਾਂਸ ਤਾਂ ਹਰ ਇੱਕ ਚੀਜ਼ ਦੇ ਜਿਹੜੇ ਉਹ ਹੁੰਦੇ ਹੀ ਆ ਵੀ ਆਹ ਚੀਜ਼ ਠੀਕ ਹੋਣੀ ਆ ਕਿ ਇਸ ਚੀਜ਼ ਦੇ ਵਿੱਚ ਜਿਹੜੀ ਉਹ ਗਲਤ ਜਿਹੜੀ ਉਹ ਹੋਊਗੀ। ਇਹ ਕਹਿੰਦੇ ਵੀ ਪੈਨਲ ਆਫ ਐਕਸਪਰਟਸ ਜਿਹੜੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਮੈਨੇਜਮੈਂਟ ਵਾਲੇ ਆ, ਉਹਨਾਂ ਨੇ ਇੱਕ ਵਿਸ਼ੇਸ਼ ਕਾਨਫਰੰਸ ਦੇ ਵਿੱਚ ਇਹ ਜਿਹੜਾ ਸਿੱਟਾ ਜਿਹੜਾ ਇਹਨਾਂ ਨੇ ਜਿਹੜੇ ਇਸ ਚੀਜ਼ ਦੇ ਵਿੱਚ ਇਹ ਕੱਟਿਆ ਆ। ਸੋ ਪਰ ਇਹਦੇ ਨਾਲ ਜੇ ਆਪਾਂ ਦੇਖੀਏ ਨਾ ਵੀ ਗਲੋਬਲੀ ਵੀ ਨਾਲ ਕੀ ਚੱਲ ਰਿਹਾ। ਹੁਣ ਚਾਈਨਾ 'ਚ ਇੱਕ ਦੀ ਫੇਰ
ਕੋਵਿਡ ਦੇ ਕੇਸ ਬਹੁਤ ਵੱਧ ਰਹੇ ਆ। ਉੱਥੇ ਕਈ ਜਿਹੜੀਆਂ ਕੰਪਨੀਆਂ ਦੇ ਕੰਮਕਾਜ ਜਿਹੜੇ ਉਹ ਠੱਪ ਜਿਹੜੇ ਉਹ ਹੁੰਦੇ ਆ। ਆਲਦੋ ਜਿਹੜਾ ਦੇਖਿਆ ਜਾਵੇ ਤਾਂ ਪ੍ਰਵੀਨ ਇੱਥੇ ਆਹ ਵਕਤ ਜਿਹੜਾ ਹੌਲੀਡੇ ਸੀਜ਼ਨ ਆ ਬਹੁਤ ਬਿਜ਼ੀ ਜਿਹੜੇ ਇਸ ਦੇ ਵਿੱਚ ਰਹਿੰਦਾ ਆ। ਸੋ ਪਰ ਹੁਣ ਉਨਾ ਬਿਜ਼ੀ ਜਿਹੜਾ ਉਹ ਨਜ਼ਰ ਨਹੀਂ ਜਿਹੜਾ ਉਹ ਆ ਰਿਹਾ। ਲੋਕ ਖਰਚਾ ਕਰ ਰਹੇ ਆ। ਆਲਦੋ ਬਲੈਕ ਫਰਾਈਡੇ ਆਪਾਂ ਜੇ ਦੱਸਿਆ ਜਾਵੇ ਨਾ ਵੀ ਬਲੈਕ ਫਰਾਈਡੇ ਤੇ ਆ ਜਿਹੜਾ ਸਾਈਬਰ ਮੰਡੇ ਤੇ ਰੀਸੈਂਟਲੀ ਥੈਂਕਸਗਿਵਿੰਗ ਲੰਘ ਕੇ ਗਿਆ, ਲੋਕਾਂ ਨੇ ਖਰਚਾ ਬਥੇਰਾ ਕੀਤਾ ਜੀ, ਪਰ ਸਮਾਨ ਮਹਿੰਗਾ ਇੰਨਾ ਕੁ ਜ਼ਿਆਦਾ ਹੋਇਆ ਪਿਆ ਸੀ, ਸਮਾਨ ਘੱਟ ਖਰੀਦੇ ਦੇ ਉੱਤੇ ਵੀ ਖਰਚਾ ਜ਼ਿਆਦਾ ਹੋਇਆ। ਇਹੀ ਮਹਿੰਗਾਈ ਆ। ਸੋ ਉਹਦੇ ਨਾਲ ਕੀ ਆ, ਸਪਲਾਈ ਤਾਂ ਹੈ। ਹੁਣ ਅੱਗੇ ਸਪਲਾਈ ਡਿਮਾਂਡ ਦੀ ਬੜੀ ਪ੍ਰੋਬਲਮ ਚੱਲਦੀ ਸੀਗੀ ਵੀ ਹੈ ਨਹੀਂ ਜੀ, ਹੁਣ ਡਿਮਾਂਡ ਬਹੁਤ ਆ, ਸਪਲਾਈ ਹੈ ਨਹੀਂ। ਹੁਣ ਸਪਲਾਈ ਪੂਰੀ, ਹੁਣ ਡਿਮਾਂਡ ਨਹੀਂ ਜਿਹੜੀ ਉਹ ਵਧੀ, ਕਿਉਂਕਿ ਟਾਰਗੇਟ ਆ ਗਿਆ ਨੇ ਕਹਿਣਾ, ਵਾਲਮਾਰਟ ਨੇ ਕਹਿਣਾ, ਕੋਸਕੋ ਨੇ ਕਹਿਣਾ ਵੀ ਸਾਡੀ ਓਵਰ ਇਨਵੈਂਟੋਰੀ ਹੋਈ ਪਈ ਹੈ। ਇਹਦਾ ਮਤਲਬ ਸਮਾਨ ਘੱਟ ਮੰਗਾਉਣਗੇ ਤੇ ਸੇਲਾਂ ਜਿਹੜੀਆਂ ਉਹ ਜ਼ਿਆਦਾ ਲਾਉਣਗੇ, ਲੋਕਾਂ ਕੋਲ 4 ਪੈਸੇ ਜਿਹੜੇ ਬਚੇ ਉਹ ਵੀ ਉਹਨਾਂ ਦੀਆਂ ਜੇਬਾਂ ਚੋਂ ਕਢਾਉਣਗੇ। ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਚੱਲ ਰਹੀਆਂ। ਪਰ ਟਰੱਕਰਸ ਇਸ ਸਾਰੇ ਪਾਸੇ ਦੇ ਵਿੱਚ ਸਭ ਤੋਂ ਪਹਿਲੋਂ ਪਿਸਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਆ ਤੇ ਉਸ ਦੇ ਜਿਹੜੇ ਇਸ ਟਾਈਮ ਖਾਮਿਆਜ਼ੇ ਆ ਉਹ ਉਹਨਾਂ ਨੂੰ ਭੁਗਤਣੇ ਪੈ ਰਹੇ ਹੈਗੇ ਆ। ਉਹ ਨਤੀਜੇ ਜਿਹੜੇ ਸਿੱਟੇ, ਉਹ ਚਲੋ ਉਹਨਾਂ ਨੇ ਆਪ ਤਾਂ ਕੁਛ ਨਹੀਂ ਕੀਤਾ ਰਿਸੈਸ਼ਨ ਦੇ ਲਈ, ਉਹ ਕਿਹੜਾ ਚਾਹੁੰਦੇ ਆ ਜਾਂ ਕੋਈ ਵੀ ਨਹੀਂ ਜਿਹੜਾ ਉਹ ਚਾਹੁੰਦਾ, ਪਰ ਇਸ ਟਾਈਮ ਜਿਹੜੀ ਸਥਿਤੀ ਆ ਉਹ ਇਦਾਂ ਦੀ ਬਣ ਰਹੀ ਹੈ। ਇਹ ਦੇਖੋ ਕੁਝ ਚੀਜ਼ਾਂ ਪ੍ਰੈਡਿਕਟ ਕੀਤੀਆਂ ਜਾ ਰਹੀਆਂ ਸੀ ਇੱਕ ਇਕਨੋਮੀ ਦੇ ਵਿੱਚ, ਪਰ ਰੂਸ ਤੇ ਯੂਕਰੇਨ ਵਾਲੇ ਟਸਲ ਨੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਹੋਰ ਥੋੜਾ ਜਿਹਾ ਇਹਨਾਂ ਨੂੰ ਫਿਊਲ ਕੀਤਾ, ਇਹਨਾਂ ਦੇ ਵਾਧਾ ਕੀਤਾ। ਦੂਜੀ ਗੱਲ ਇਹ ਹੈ ਕਿ ਜਿਹੜੀ ਮਹਿੰਗਾਈ ਦੀ ਤੁਸੀਂ ਗੱਲ ਕੀਤੀ ਹੈ, ਮੰਨ ਲਓ ਇੱਕ ਬੰਦਾ $200 $500 ਖਰਚ ਰਿਹਾ, ਪਹਿਲਾਂ $500 ਦੇ ਵਿੱਚ 15 ਚੀਜ਼ਾਂ ਤੱਕ ਪਹੁੰਚ ਕਰ ਰਿਹਾ ਸੀ, ਪਰ ਹੁਣ ਮਹਿੰਗਾਈ ਹੈ ਤੇ ਹੁਣ ਉਹਦੀ ਅਪਰੋਚ 10 ਚੀਜ਼ਾਂ ਤੱਕ ਹੀ ਹੈ। ਜੇਬ ਤੋਂ ਉਨੀ ਖਾਲੀ ਕਰ ਰਿਹਾ, ਪਰ ਉਹ ਮਾਰਕੀਟ ਦੇ ਵਿੱਚੋਂ ਚੱਕ ਥੋੜਾ ਕੁਛ ਰਿਹਾ। ਤਾਂ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਕ ਘਟ ਰਿਹਾ, ਇਹਨੂੰ ਤੁਸੀਂ ਇਹ ਕਹਿ ਸਕਦੇ ਕਿ ਮਹਿੰਗਾਈ ਹੈ। ਲੋਕਾਂ ਦੀ ਪੈਸਾ ਖਰਚ ਕੇ ਵੀ ਲੋਕਾਂ ਦੇ ਪੱਲੇ ਕੱਖ ਨਹੀਂ ਪੈ ਰਿਹਾ। ਇਹੀ ਮਹਿੰਗਾਈ ਦੀ ਟਰਮ ਹੈ, ਇਹਨੂੰ ਸਮਝਣ ਦੀ ਲੋੜ ਆ। ਪਰ ਹੁਣ ਮੰਨਣਾ ਪੈ ਜਾਵੇ ਕਿ ਆਹ ਜਿਹੜੀਆਂ ਖਬਰਾਂ ਨੇ ਇਹ ਲੋਕਾਂ ਨੂੰ ਨਿਮੋਲਾਈਜ਼ ਹੋਣ ਤੋਂ ਬਚਾਉਣ ਲਈ ਨੇ, ਨਕਾਰਾਤਮਕਤਾ ਦੇ ਵੱਲ ਧੱਕਣ ਤੋਂ ਬਚਾਉਣ ਲਈ ਨੇ, ਕੀ ਨੇ, ਜਾਂ ਵਾਕਈ ਇਹ ਜੇ ਸੰਕੇਤ ਮਿਲ ਰਹੇ ਨੇ ਤਾਂ ਅਸੀਂ ਤਾਂ ਚਲੋ ਆਪਣੇ ਸਾਰੇ ਕਹਿਣੇ ਆ ਕਿ ਇਹ ਚੀਜ਼ਾਂ ਫੇਸ ਨਾ ਹੀ ਕਰਨੀਆਂ ਪੈਣ। ਪਰ ਜਿਹੜੀ ਜਿਵੇਂ ਆਪਾਂ ਅਪ੍ਰੈਲ ਮਈ ਜੂਨ ਦੇ ਵਿੱਚ ਜੋ ਚੀਜ਼ਾਂ ਪ੍ਰੈਡਿਕਟ ਕਰ ਰਹੇ ਸੀਗੇ ਤਾਂ ਉਹ ਹੋਈਆਂ, ਉਹ ਸਾਹਮਣੇ ਆਈਆਂ, ਹੌਲੀ ਹੌਲੀ ਸਾਹਮਣੇ ਆਈਆਂ। ਉਹ ਅਕਤੂਬਰ ਨਵੰਬਰ ਤੱਕ ਆਉਂਦੇ ਸਾਰਾ ਕੁਝ ਸਾਫ਼ ਹੋ ਗਿਆ। ਸਪਲਾਈ ਡਿਮਾਂਡ ਇੰਨੀ ਜਿਹੜੀ ਅਜਿਹੀ ਚੀਜ਼ ਆ ਪ੍ਰਵੀਨ, ਅੱਜ ਤੋਂ ਕੁਛ ਮਹੀਨੇ ਪਹਿਲਾਂ ਜਿਹੜਾ ਆਉਂਦਾ ਸੀਗਾ ਬਾਕਸ ਆਉਂਦਾ ਸੀਗਾ ਜਿਸ 'ਚ ਸਮਾਨ ਸਮੁੰਦਰੀ ਜਹਾਜ਼ਾਂ 'ਚ ਲੱਦ ਕੇ ਜਿਹੜਾ ਆਉਂਦਾ ਆ, ਉਹ $15,000 ਨੂੰ ਪਹੁੰਚ ਗਿਆ ਸੀ ਜੀ। ਹੁਣ ਇੱਕ ਵਾਰੀ ਹੁਣ ਡਿਮਾਂਡ ਘਟਣ ਕਰਕੇ ਫਿਰ 1500 ਤੇ ਆ ਗਿਆ। 1500 2000 ਦੇ ਉੱਤੇ ਤੁਸੀਂ ਸਮਾਨ ਜਿਹੜਾ ਉਹ ਮੰਗਾਉਂਦੇ ਆ ਕੰਟੇਨਰਾਂ ਦੇ ਵਿੱਚ, ਉਹਦੀ ਪ੍ਰਾਈਸ ਜਿਹੜੀ ਉਹ ਫੇਰ ਘਟ ਗਈ ਆ। ਸੋ ਇੱਥੋਂ ਇਹ ਪਤਾ ਲੱਗਦਾ ਹੈ ਵੀ ਡਿਮਾਂਡ ਐਕਚੁਅਲ 'ਚ ਬਹੁਤ ਜ਼ਿਆਦਾ ਸਲੋ ਡਾਊਨ ਜਿਹੜੀ ਉਹ ਹੋ ਚੁੱਕੀ ਆ। ਤੇ ਜਿਹੜਾ ਸਪਲਾਈ ਡਿਮਾਂਡ ਦਾ ਅੱਗੇ ਰੌਲਾ ਸੀਗਾ, ਪਾੜਾ ਜਿਹੜਾ ਸੀਗਾ, ਉਹ ਪੂਰਾ ਹੋ ਚੁੱਕਾ। ਹੁਣ ਉਹਦੇ ਕੋਈ ਮਸਲਾ ਏਡਾ ਰਿਹਾ ਨਹੀਂ ਹੈ। ਇਹਦੇ ਵਿੱਚ ਜਿਹੜੀਆਂ ਫੈਡ ਦੀਆਂ ਇੰਟਰਸਟ ਰੇਟ ਵਧਾਉਣ ਦੀਆਂ ਪਾਲਿਸੀ ਆ, ਉਹ ਵੀ ਇਹਦੇ ਵਿੱਚ ਹੀ ਨਾਲ ਸ਼ਾਮਿਲ। ਆਪਣੇ ਨਾਲ ਜੁੜੇ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ, ਤਾਂ ਤੁਸੀਂ ਡਿਮਾਂਡ ਐਂਡ ਸਪਲਾਈ ਦੀ ਗੱਲ ਕਰਦੇ ਆ। ਹਾਂਜੀ, ਟਰੱਕਿੰਗ ਵਿੱਚ ਵੀ ਇਹੀ ਆ ਗੱਲ ਨਾ। ਮੈਨੂੰ ਫੀਚਰ ਬੜਾ ਵਧੀਆ ਨਹੀਂ ਲੱਗਦਾ ਟਰੱਕਿੰਗ ਵਿੱਚ। ਠੀਕ ਹੈ, ਕਿ ਟਰੱਕ ਬਹੁਤ ਹੋ ਗਿਆ ਇੰਡਸਟਰੀ ਵਿੱਚ। ਜਿੱਦਾਂ ਟਰੱਕਾਂ ਦੀ ਸਪਲਾਈ ਬਹੁਤ ਵੱਧ ਗਈ ਆ, ਉਹਨਾਂ ਦਾ ਡਿਮਾਂਡ ਉਹਨਾਂ ਘਟੀ ਜਾਂਦਾ। ਜਿੱਦਾਂ ਆਪਾਂ ਦੇਖਦੇ ਹਾਂ ਇਕਾਨਮੀ ਵੀ ਥੱਲੇ ਜਾਈ ਜਾਂਦੀ ਆ। ਨਾਲੇ ਜਿਹੜੇ ਰੇਟ ਵੀ ਆ, ਜਿਹੜੇ 15 ਸਾਲ ਪਹਿਲਾਂ ਸੀਗੇ ਰੇਟ ਆਲਮੋਸਟ ਉਹ ਸੇਮ ਰੇਟ ਆ ਨਾ, ਪਰ ਖਰਚਾ ਬਹੁਤ ਵੱਧ ਗਿਆ। ਡੀਜ਼ਲ ਖਰਚਾ ਵੱਧ ਗਿਆ, ਰੋਡ ਟੈਕਸ, ਫਿਊਲ ਟੈਕਸ, ਜਿਹੜਾ ਮਰਜ਼ੀ ਤੁਸੀਂ ਖਰਚਾ ਦੇਖ ਲਓ ਨਾ। ਮਕੈਨਿਕ ਤੇ ਜਾਂਦੇ ਆ, ਜਿਹੜਾ ਕਿ $1000 ਦਾ ਹੁੰਦਾ ਸੀਗਾ ਰਿਪੇਅਰ, ਉਹ ਹੁਣ 2000-2500 ਤਿੰਨ ਗੁਣਾ ਵੱਧ ਗਿਆ ਹੋਣਾ ਜੀ। ਸੋ ਤੁਸੀਂ ਦੇਖੋ ਨਾ ਖਰਚਾ ਕਿੰਨਾ ਵੱਧ ਗਿਆ, ਰੇਟ ਉਨਾ ਕਈ ਆ। ਚੱਲ ਆਪਾਂ ਮੰਨਦੇ ਆ 2021 ਚ ਨਾ ਜਦੋਂ ਕਰੋਨਾ ਸੀਗਾ ਉਦੋਂ ਰੇਟ ਬਹੁਤ ਸੀਗੇ ਵਧੀਆ ਨਾ। ਉਹ ਕਰੋਨਾ ਕਰਕੇ ਹੋਇਆ ਨਾ, ਉਦੋਂ ਉਹਨਾਂ ਨੂੰ ਚਾਹੀਦੀ ਸੀ ਲੋੜ ਨਾ ਵੀ ਡਿਮਾਂਡ ਬਹੁਤ ਸੀਗੀ। ਹਾਂਜੀ ਡਿਮਾਂਡ ਸੀ ਸਪਲਾਈ ਦੀ, ਫਿਰ ਉਹਨਾਂ ਨੂੰ ਲੋੜ ਸੀਗੀ। ਸੋ ਜਿੱਦਾਂ ਆਪਾਂ ਦੇਖਦੇ ਹਾਂ ਆਰਓ ਤਰੀਕਾ ਮੇਰਾ ਖਿਆਲ
ਫੀਚਰ ਇੰਨਾ ਵਧੀਆ ਲੱਗਦਾ ਕਰਕੇ ਲੋਕਾਂ ਨੇ ਜਿੱਦਾਂ ਟਰੱਕ ਮਹਿੰਗੇ ਬਹੁਤ ਲਏ ਟ੍ਰੇਲੇ ਨਾ ਸਾਰਿਆਂ ਨੇ ਆਪਾਂ ਦੇਖੇ 2-2 ਲੱਖ 2.5 ਹਾਂਜੀ ਬਿਲਕੁਲ ਹਾਂਜੀ ਉਹਨਾਂ ਨਾਲ ਡਾਮਨੋ ਇਫੈਕਟ ਹੋ ਜਾਂਦਾ ਭਾਜੀ ਨਾ ਜਿੱਦਾਂ ਆਪਾਂ ਸੋਚਦੇ ਆਪਾਂ ਚੀਜ਼ ਮਹਿੰਗੀ ਲੈਂਦੇ ਆ ਨਾ ਵੀ ਆਪਾਂ ਲੋਡ ਨਾ ਮਹਿੰਗੇ ਚੱਕਣੇ ਆ ਵੀ ਵਧੀਆ ਚੱਕੀਏ ਉਹਨਾਂ ਨਾ ਆਪਸਾਈਡ ਇਫੈਕਟ ਹੁੰਦਾ ਨਾ ਜਿਹੜੇ ਮਹਿੰਗੇ ਟਰੱਕ ਲੈਂਦੇ ਆ ਲੋਡ ਸਸਤੇ ਚੱਕਦੇ ਆ ਹਨਾ ਉਹਨਾਂ ਨੂੰ ਹੁੰਦਾ ਵੀ ਇਹ ਟਰੱਕ ਸਾਡਾ ਚੱਲੀ ਜਾਵੇ ਸਾਡੇ ਪੇਮੈਂਟ ਆਉਣੀ ਆ ਇੰਸ਼ੋਰੈਂਸ ਆਉਣੀ ਆ ਤੇ ਅਸੀਂ ਨਾ ਛੇਤੀ ਨਾ ਲੋਡ ਚੱਕ ਲਈਏ ਪਰ ਸਸਤਾ ਹੋਵੇ ਨਾ ਹਨਾ ਹੋਣਾ ਚਾਹੀਦਾ ਦੂਜੇ ਤਰ੍ਹਾਂ ਵੀ ਨਾ ਜੇ ਤੁਸੀਂ ਮਹਿੰਗੇ ਟਰੱਕ ਲੈ ਮਹਿੰਗੇ ਲੋਡ ਚੱਕੋ ਨਾ ਵਧੀਆ ਲੋਡ ਸੋ ਬਹੁਤ ਕਮਲ ਪਿਆ ਹੈ ਟਰੱਕਿੰਗ ਇੰਡਸਟਰੀ 'ਚ ਨਾ ਆਰ ਨੋ ਹੌਲੀ ਠੀਕ ਹੋਊਗਾ ਮੇਬੀ ਪਰ ਟਰੱਕਾਂ ਦੀ ਸਪਲਾਈ ਬਹੁਤ ਹੋ ਗਈ ਆ ਸਾਰੇ ਕਹਿੰਦੇ ਆ ਵੀ ਦੇਖਦੇ ਆ ਵੀ 1 ਮਿੰਟ ਦੇਖ ਕੇ ਲੋਡ ਉਦੋਂ ਚੱਕ ਲੈਂਦੇ ਆਪਾਂ ਜਿੱਦਾਂ ਆਪਾਂ ਗੱਲਾਂ ਕਰ ਦਿੰਦੇ ਆ ਸ਼ੋਅ ਵਿੱਚ ਵੀ ਤੁਸੀਂ ਵੇਟ ਕਰੋ ਨਾ ਏਦਾਂ ਨਾ ਵੀ 2-3 ਦਿਨ ਪਹਿਲਾਂ ਹੀ ਲੋਡ ਬੁੱਕ ਕਰ ਲਓ ਉਹਨਾਂ ਨੇ ਸਾਨੂੰ ਘੱਟ ਪ੍ਰਾਈਸ ਦੇਣੀ ਆ ਲੋਡ ਦੀ ਨਾ ਜੇ ਤੁਸੀਂ 2-3 ਦਿਨ ਪਹਿਲਾਂ ਚੱਕਦੇ ਆ ਜੇ ਉਸ ਦਿਨ ਚੱਕਦੇ ਆ ਜਾਂ ਤੁਸੀਂ ਵੇਟ ਕਰਦੇ ਆ ਲਾਈਕ 12 ਵਜੇ ਉਹਨਾਂ ਨੂੰ ਬ੍ਰੋਕਰਾਂ ਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਲੋਡ ਚੁਕਾਉਣਾ ਪੈਂਦਾ ਕਦੇ $2000 ਵੀ ਜ਼ਿਆਦਾ ਦਿੰਦੇ ਆ ਲੋਡ ਦਾ ਜੇ ਤੁਸੀਂ ਪਹਿਲਾਂ ਚੱਕਦੇ ਆ ਸਾਨੂੰ 2000 ਘੱਟ ਹੀ ਮਿਲ ਸਕਦਾ ਲੋਡ ਦਾ ਏਦਾਂ ਨਾ ਇੱਥੇ ਅਮਰਜੀਤ ਜੀ ਹੁਣ ਉਸ ਬੰਦੇ ਦੇ ਪੱਖ ਤੋਂ ਸੋਚੋ ਬੰਦਾ ਕਹਿੰਦਾ ਮੈਂ ਰਿਸਕਾਂ ਤੇ ਲਵਾਂ ਮੈਂ ਪਹਿਲਾਂ ਸਿਕਿਉਰ ਜਿਹੜਾ ਉਹ ਕਰ ਲਵਾਂ ਪਰ ਇਹ ਆ ਵੀ ਜਿਹੜਾ ਬਿਜ਼ਨਸ ਆ ਉਹਨੂੰ ਫਿਰ ਬਿਜ਼ਨਸ ਦੇ ਹਿਸਾਬ ਦੇ ਨਾਲ ਜੇ ਰਨ ਕਰੂੰਗੇ ਤਾਂ ਉਹਦੇ ਵਿੱਚ ਮੁਨਾਫਾ ਤਾਂ ਹੀ ਖੱਟਿਆ ਜਾਣਾ ਆ ਅਦਰਵਾਈਜ਼ ਬਿਜ਼ਨਸ ਦੇ ਵਿੱਚ ਹੁੰਦਾ ਤਾਂ ਇਹੀ ਇਸ ਤਰੀਕੇ ਦਾ ਜਿਹੜਾ ਰਿਸਕ ਆ ਪਰ ਜਿਹੜੀਆਂ ਕੁਛ ਇਦਾਂ ਦੀਆਂ ਰੂਟੀਨ ਦੀਆਂ ਸਟ੍ਰੈਟਜੀਜ਼ ਆ ਉਹ ਓਵਰਆਲ ਪੂਰੀ ਇੰਡਸਟਰੀ ਦੀਆਂ ਜਿਹੜੀਆਂ ਕਹਿ ਲਓ ਵੀ ਉਸ ਨੂੰ ਕਾਫੀ ਚੇਂਜ ਕਰ ਦਿੰਦੀਆਂ ਕਾਫੀ ਅਸਰ ਜਿਹੜਾ ਉਹ ਪਾ ਦਿੰਦੀਆਂ ਉਹ ਫਿਰ ਨਵੀਂ ਰੂਟੀਨ ਨਵੀਂ ਚੀਜ਼ ਉਸ ਹਿਸਾਬ ਦੇ ਨਾਲ ਉਹ ਬਣ ਜਾਂਦੀ ਆ ਜਿਹਦੇ ਨਾਲ ਆਪ ਫਾਇਦਾ ਘੱਟ ਤੇ ਦੂਜੇ ਨੂੰ ਫਾਇਦਾ ਜ਼ਿਆਦਾ ਹੋਣ ਲੱਗ ਬਿਲਕੁਲ ਭਾਈ ਇੱਕ ਹੋਰ ਗੱਲ ਹੈ ਨਾ ਇੱਕ ਹੋਰ ਗੱਲ ਜਦੋਂ ਨਾ ਇੰਡਸਟਰੀ ਵੀ ਖਰਾਬ ਹੁੰਦੀ ਆ ਜਦੋਂ ਆਪਾਂ ਇਦਾਂ ਕਰਦੇ ਆ ਨਾ ਆਪਾਂ ਰੇਟ ਘਟਾਈ ਜਾਂਦੇ ਆ ਨਾ ਜਿੱਦਾਂ ਲੋਡਾਂ ਦੇ ਰੇਟ ਨਾ ਜਦੋਂ ਆਪਾਂ ਇਦਾਂ ਕਰਦੇ ਆ ਸੋ ਆਪਾਂ ਇੰਡਸਟਰੀ ਨੂੰ ਵੀ ਖਰਾਬ ਕਰਦੇ ਹੋਰਾਂ ਨੂੰ ਵੀ ਖਰਾਬ ਕਰਦੇ ਆ ਨਾ ਜੋ ਸਸਤੇ ਲੋਡ ਚੱਕਦੇ ਆ ਕਿਉਂਕਿ ਤਾਂ ਹੀ ਆਪਣੇ ਤੇ ਗੋਰੇ ਬਹੁਤ ਖਿੱਚਦੇ ਆ ਕਹਿੰਦੇ ਤੁਸੀਂ ਇੰਡਸਟਰੀ ਖਰਾਬ ਕਰਤੀ ਆ ਵੀ ਅਸੀਂ ਨਾ ਬਹੁਤ ਸੋਹਣੇ ਪੈਸੇ ਬਣਾਉਂਦੇ ਹੁੰਦੇ ਆ ਕਿ ਹੁਣ ਤਾਂ ਜਿੱਦਾਂ ਹੋ ਗਿਆ ਵੀ ਲੇਬਰ ਕੰਮ ਹੀ ਹੋ ਗਿਆ ਅੱਗੇ ਹੁੰਦਾ ਸੀ ਪ੍ਰੋਫੈਸ਼ਨਲ ਵਰਕ ਪ੍ਰੋਫੈਸ਼ਨਲ ਸਮਝਦਾ ਤੁਸੀਂ ਟੀਏ ਟਰੱਕ ਸਾਹਿਬ ਜਾਂਦੇ ਉੱਥੇ ਲਿਖਿਆ ਵੈਲਕਮ ਪ੍ਰੋਫੈਸ਼ਨਲ ਡਰਾਈਵਰਸ ਪ੍ਰੋਫੈਸ਼ਨਲ ਬੰਦੇ ਸਾਹਮਣੇ ਪ੍ਰੋਫੈਸ਼ਨਲ ਬੰਦਾ ਹੈ ਡਰਾਈਵਰ ਆ ਹੁਣ ਤਾਂ ਕਹਿ ਲਓ ਜਾਂ ਖੇਤ ਵਿੱਚ ਕੰਮ ਕਰ ਲਿਆ ਜਾਂ ਟਰੱਕ ਦਾ ਕੰਮ ਕਰ ਲਿਆ ਐਸੀ ਗੱਲ ਹੋ ਗਈ ਆ ਨਾ ਸੋ ਇਹ ਗੱਲਾਂ ਸੋਚਣ ਵਾਲੀਆਂ ਆਪਾਂ ਨੂੰ ਨਾ ਜਿੱਦਾਂ ਆਪਾਂ ਜਿਹੜਾ ਮਾਰਕੀਟ ਨੂੰ ਸਹੀ ਰੱਖੀਏ ਨਾ ਆਪਣੇ ਨਾ ਕੋਈ ਗੁੱਸੇ ਹੋਵੇ ਆਪਾਂ ਵੀ ਸੋਹਣੀ ਲਿਵਿੰਗ ਬਣਾਈਏ ਜੇ ਆਪਾਂ ਇੱਕ ਲੋਡ ਦਾ 2 ਲੋਡਾਂ ਜਿੰਨੇ ਪੈਸੇ ਬਣਾ ਸਕਦੇ ਆਪਾਂ ਨੂੰ ਕੀ ਮਾੜੀ ਗੱਲ ਹੈ ਨਾ ਫੈਮਿਲੀ ਟਾਈਮ ਵੀ ਸਪੈਂਡ ਕਰ ਸਕਦੇ ਆ ਖਰਚਾ ਵੀ ਘੱਟ ਆ ਰਿਸਕ ਵੀ ਘੱਟ ਆ ਆਪਣੀ ਘੱਟ ਟਰੱਕ ਨੂੰ ਵਾਹੋਗੇ ਤੇ ਲੰਮਾ ਸਮਾਂ ਚਲਾਉਂਗੇ ਬਿਲਕੁਲ ਰਿਪੇਅਰ ਵੀ ਘੱਟ ਮੇਨਟੇਨੈਂਸ ਵੀ ਘੱਟ ਕਈ ਚੀਜ਼ਾਂ ਜਿਹੜੀਆਂ ਉਸ ਦੇ ਨਾਲ ਥੈਂਕ ਯੂ ਅਮਰਜੀਤ ਜੀ ਭਾਜੀ ਤੁਹਾਡਾ ਆਲਸੋ ਨਾ ਤੁਹਾਡੀ ਰਿਪੋਰਟਿੰਗ ਬਹੁਤ ਵਧੀਆ ਹੁੰਦੀ ਆ ਨਿਊਜ਼ ਰਿਪੋਰਟਿੰਗ ਤੁਸੀਂ ਨਾ ਇੰਟਰਵਿਊ ਬਹੁਤ ਵਧੀਆ ਕਰਦੇ ਆ ਸਾਨੂੰ ਤੁਸੀਂ ਨਾ ਭਾਈਆਂ ਦੇ ਪਾਤਰ ਆ ਦੋਨੇ ਭਰਾ ਥੈਂਕ ਯੂ ਤੁਸੀਂ ਨਾਲੇ ਸਾਰਾ ਗੱਲਾਂ ਕਰਦੇ ਤੁਸੀਂ ਰਿਸਰਚ ਕਰਕੇ ਕਰਦੇ ਆ ਬਹੁਤ ਵਧੀਆ ਲੱਗਦਾ ਭਾਜੀ ਥੈਂਕ ਯੂ ਜੀ ਮਿਹਰਬਾਨੀ ਯੂ ਆਰ ਵੈਲਕਮ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਪ੍ਰਵੀਨ ਦੇਖੋ ਕੁਛ ਜਿਹੜੀਆਂ ਆਦਤਾਂ ਆਪਾਂ ਬਦਲੀਆਂ ਜੀ ਕਈ ਵਾਰੀ ਲੱਗਦਾ ਵੀ ਬੰਦੇ ਨੂੰ ਵੀ ਮੈਨੂੰ ਉਹਦੇ ਨਾਲ ਫਾਇਦਾ ਹੋ ਜਾਊਗਾ ਮੁਨਾਫਾ ਹੋ ਜਾਊਗਾ ਹਾਂਜੀ ਪਰ ਇਹ ਹੁਣ ਅਲਟੀਮੇਟਲੀ ਨਤੀਜਾ ਪ੍ਰਮਾਣਿਤ ਇਹ ਚੀਜ਼ ਜਿਹੜੀ ਹੋ ਚੁੱਕੀ ਆ ਸਾਰੇ ਦੱਸਦੇ ਆ ਸਾਰਿਆਂ ਨੇ ਉਹਦੇ ਨਤੀਜੇ ਜਿਹੜੇ ਉਹ ਦੇਖੇ ਆ ਜੀ ਵੀ ਭਾਈ ਇਹਦਾ ਅਸਰ ਜਿਹੜਾ ਉਹ ਬੈਡ ਹੀ ਹੋਇਆ ਆ ਪਰ ਆਪਾਂ ਉਸ ਚੀਜ਼ ਨੂੰ ਚੇਂਜ ਨਹੀਂ ਕੀਤਾ ਜੀ ਜਦੋਂ .com ਇੱਥੇ ਸ਼ੁਰੂਆਤ ਸੀ ਜਦੋਂ ਇੰਟਰਨੈਟ ਸੀ ਕੰਪਨੀਆਂ ਧੜਾ ਸਿਲੀਕਨ ਵੈਲੀ ਦੇ ਵਿੱਚ ਬਣ ਰਹੀਆਂ ਸੀ ਸਿਲੀਕਨ ਵੈਲੀ ਦਾ ਨਾਮ ਨਹੀਂ ਸੀ ਕਿਸੇ ਨੂੰ ਪਤਾ ਇਹ ਕੰਪਨੀਆਂ ਦੀ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਨਾਂ ਰੱਖਿਆ ਸਿਲੀਕਨ ਵੈਲੀ ਇਸ ਲਈ ਕਿਉਂਕਿ ਸਿਲੀਕਨ ਵਰਤੀ ਜਾਂਦੀ ਹੈ ਸੈਮੀ ਕੰਡਕਟਰ ਤੇ ਚਿਪਸ ਜਿਹੜੇ ਬਣਦੇ ਆ ਚਿੱਪਾਂ ਹੁੰਦੀਆਂ ਜਿਹੜੀਆਂ ਉਹਦੇ ਵਿੱਚ ਉਦੋਂ ਪਹਿਲੋਂ 9 to 5 ਕੰਮ ਕਰਦੇ ਹੁੰਦੇ ਸੀ ਠੀਕ ਹੈ ਫਿਰ H1 ਵਾਲੇ ਆਉਣ ਲੱਗੇ ਆਪਣੇ ਜਿਹੜੇ ਆਏ ਉਹ ਕਹਿੰਦੇ ਵੀ ਅਸੀਂ ਜ਼ਿਆਦਾ ਮਿਹਨਤ ਕਰਨੀ ਆ ਜਿਹੜੇ ਭਾਰਤੀ ਮੂਲ ਵਾਲੇ ਜਾਂ ਚੀਨੀ ਮੂਲ ਉਹ ਕਹਿੰਦੇ ਵੀ ਦਿਨ ਤੋਂ ਰਾਤ ਤਾਈਂ ਕੰਮ ਕਰਾਈ ਚਲੋ ਚੱਕਰ ਹੀ ਕੋਈ ਨਹੀਂ ਉਹਨਾਂ ਨੇ ਉਹ ਕਲਚਰ ਚੇਂਜ ਕਰਤਾ ਉਹ ਪੂਰਾ ਕਲਚਰ ਜਿਹੜਾ ਉਹ ਚੇਂਜ ਉਸ ਚੀਜ਼ ਦੇ ਵਿੱਚ ਹੋ ਗਿਆ ਅੱਜ ਜਿੱਦਾਂ ਇਹ ਕਹਿੰਦੇ ਨਾ ਵੀ ਕਈ ਜਿਹੜੇ ਗੋਰੇ ਆ ਉਹ ਗਾਲਾਂ ਕੱਢਦੇ ਆ ਵੀ ਤੁਸੀਂ ਏਦਾਂ ਕਿਉਂ ਕਰਦੇ ਆ ਤੁਹਾਨੂੰ ਇੰਨੇ ਘੱਟ ਪ੍ਰਾਈਸ ਤੇ ਨਹੀਂ ਚੱਕਣਾ ਚਾਹੀਦਾ ਉਦੋਂ ਵੀ ਉਹਨਾਂ ਨੂੰ ਕਹਿੰਦੇ ਸੀਗੇ ਵੀ ਭਾਈ ਤੁਸੀਂ ਯਾਰ ਇੰਨਾ ਜ਼ਿਆਦਾ ਕੰਮ ਕਿਉਂ ਕਰਦੇ ਆ ਤੁਹਾਨੂੰ ਕੰਮ ਕਰਨ ਦੇ ਪੈਸੇ ਟਾਈਮ ਟੂ ਟਾਈਮ ਉਸ ਹਿਸਾਬ ਦੇ ਨਾਲ ਮਿਲ ਰਹੇ ਆ ਤੁਸੀਂ ਜਾਣ ਬੁੱਝ ਕੇ ਜਿਹੜਾ ਉਹ ਕਰ ਰਹੇ ਆ ਫਾਇਦਾ ਇਵੈਂਚੁਅਲੀ ਤੁਹਾਨੂੰ ਕੋਈ ਨਹੀਂ ਹੋਣਾ ਹੁਣ ਹਰ ਇੱਕ ਜਿਹੜਾ ਕੰਮ ਕਰਵਾਉਣ ਵਾਲਾ ਆ EMPLOYER ਆ ਉਹ ਕਹਿੰਦਾ ਭਾਈ ਦੂਜੇ ਕਰਦੇ ਤੁਹਾਨੂੰ ਵੀ ਕਰਨਾ ਹੀ ਪੈਣਾ
ਹਨਾ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੋਚੀ ਜਾ ਰਹੇ ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਫਰੀडम ਆਫ ਸਪੀਚ ਲਿਆਉਣਗੇ ਟਵਿੱਟਰ ਤੇ, ਉਹ ਕਹਿੰਦੇ ਬਈ ਇੱਥੇ ਰਹੋ, ਆਫਿਸ 'ਚ ਹੀ ਰਹੋ, ਸਾਡੇ ਆਫਿਸ 'ਚ ਰਹੋ। ਉਹ ਉਹਨਾਂ ਲੋਕਾਂ ਨੂੰ ਸਸਪੈਂਡ ਕਰ ਰਹੇ, ਜਿਨ੍ਹਾਂ ਨੂੰ ਕਹਿੰਦੇ ਅਸੀਂ ਸਸਪੈਂਡ ਨਹੀਂ ਕਰਨਾ ਉਹਨਾਂ ਨੂੰ ਵੀ ਕਰ ਰਹੇ। ਚਲੋ ਵੱਖਰਾ ਇੱਕ ਵਿਸ਼ਾ ਜਿਹੜਾ ਈਲਨ ਮਸਕ ਦਾ ਵੀ ਉਹ ਕਿੱਦਾਂ ਆ, ਕਿਵੇਂ ਆ, ਉਹ ਆ ਕੋਈ ਚੰਗਾ ਮੰਨਦਾ ਉਹਨੂੰ, ਕੋਈ ਮਾੜਾ ਮੰਨਦਾ, ਹਰ ਇੱਕ ਦੀਆਂ ਪੋਲੀਟੀਕਲ ਅਫੀਲੀਏਸ਼ਨਸ ਦੇ ਨਾਲ ਉਹ ਚੀਜ਼ ਜਿਹੜੀ ਬਾਅਦ 'ਚ ਜੁੜ ਜਾਂਦੀ ਆ। ਪਰ ਇਹਦੇ ਵਿੱਚ ਜਦੋਂ ਇੱਕ ਕਲਚਰ ਚੇਂਜ ਹੋ ਜਾਂਦਾ ਆ, ਵਰਕ ਕਲਚਰ ਜਦੋਂ ਚੇਂਜ ਹੋ ਜਾਂਦਾ ਆ, ਉਸ ਨੂੰ ਤਬਦੀਲ ਕਰਨਾ ਬੜਾ ਔਖਾ ਹੈ। ਇਸ ਦੇ ਵਿੱਚ ਜਦੋਂ ਤੁਸੀਂ ਇੰਪਲੋਇਰ ਨੂੰ ਵੱਧ ਤੋਂ ਵੱਧ ਜਿਹੜੀ ਆ ਉਸ ਨੂੰ ਨਹੀਂ ਉਹਨੂੰ ਹੱਥ ਫੜਾਓ ਤੇ ਬਾਂਹ ਖਿੱਚਣ ਵਾਲੀ ਗੱਲ ਬਣ ਜਾਂਦੀ, ਉਹਨੂੰ ਤੁਸੀਂ ਉਹ ਚੀਜ਼ ਦੇ ਦਿੰਦੇ ਆ ਤੇ ਉਹਨੇ ਉੱਤੋਂ ਥੱਲੇ ਨਹੀਂ ਕਦੀ ਜਾਣਾ, ਬਹੁਤ ਘੱਟ ਹੁੰਦਾ ਆ ਤੇ ਹੁੰਦਾ। ਫਿਰ ਜੇ ਯੂਨੀਅਨ ਬਣਦੀਆਂ ਫਿਰ ਉਸ ਚੀਜ਼ ਦਾ ਰੌਲਾ ਪੈ ਜਾਂਦਾ, ਕੋਈ ਉਹਦੇ ਹੱਕ 'ਚ ਆ ਜਾਂਦੇ, ਕੋਈ ਅਗੇਂਸਟ ਆ ਜਾਂਦੇ ਆ ਵੀ ਇਦਾਂ ਕਿਉਂ, ਉਦਾਂ ਕਿਉਂ ਆ। ਪਰ ਇਹ ਆ ਵੀ ਅਸਰ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਜਿੱਦਾਂ ਉਹ ਕਰ ਰਹੇ ਆ ਵੀ ਉਹ ਬਦਲ ਜਾਂਦਾ ਆ, ਉਹਦੇ ਨਾਲ ਅਸਰ ਜਿਹੜਾ ਉਹ ਬੜਾ ਫਰਕ ਜਿਹੜਾ ਉਹ ਪਿਆ ਆ। ਹੁਣ ਤੱਕ ਪ੍ਰਵੀਨ ਜਿਹੜਾ ਦੱਸਿਆ ਜਾਂਦਾ ਆ 1972 ਤੋਂ ਲੈ ਕੇ ਹੁਣ ਤੱਕ ਰਿਸੈਸ਼ਨ ਟਰੰਕਿੰਗ ਇੰਡਸਟਰੀ ਨੂੰ 12 ਵਾਰੀ ਹਿੱਟ ਕਰ ਚੁੱਕਾ ਹੈ। 12 ਵਾਰੀ ਜਿਹੜੇ ਆ ਇਕਨੋਮਿਕ ਰਿਸੈਸ਼ਨ ਜਿਹੜੇ ਆ ਟਰੱਕਿੰਗ ਨੂੰ ਉਹ ਝੱਲਣੇ ਜਿਹੜੇ ਉਹ ਪਏ ਹੈਗੇ, ਜਿਨ੍ਹਾਂ ਵਿੱਚ ਬਹੁਤ ਕਹਿ ਸਕਦੇ ਆ ਵੀ ਭਾਰੀ ਨੁਕਸਾਨ ਆਪਾਂ ਕਹਿ ਸਕਦੇ ਆ ਵੀ ਉਹ ਝੱਲਣੇ ਜਿਹੜੇ ਉਹ ਪਏ ਹੈ ਸਕਦੇ ਆ। ਸੋ ਦੈਟਸ ਅ ਲੋਟ ਆਫ ਟਾਈਮ। ਇਹ ਵੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਇੱਕ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਵੀ ਜਿਹੜਾ ਫਰੇਟ ਆ ਉਹ ਓਨਾ ਹੀ ਸੀਗਾ, ਜੰਮੇ ਵੀ ਥੋੜਾ ਬਹੁਤਾ ਵਧਿਆ ਹੋਊਗਾ, ਪਰ ਜਿਹੜੇ ਟਰੱਕ ਆ ਇਕਵਿਪਮੈਂਟ ਆ ਉਹ ਬਹੁਤ ਜ਼ਿਆਦਾ ਵੱਧ ਗਿਆ। ਹਰ ਇੱਕ ਜਾਣੇ ਨੇ ਜਿਹੜਾ ਉਹ ਟਰੱਕ ਬਾਏ ਕਰਨ ਦੀ ਕੋਸ਼ਿਸ਼ ਕੀਤੀ। ਆਪਾਂ ਦੇਖਿਆ ਵੀ ਕਿੰਨੇ ਕਿੰਨੇ ਮਹੀਨਿਆਂ ਦੀ ਵੇਟ ਤੇ ਇੱਕ ਤੋਂ ਇੱਕ ਉੱਤੇ ਬੋਲੀ ਲਾ ਕੇ ਜਿਹੜੀ ਖਰੀਦਣ ਵਾਲੀ ਜਿਹੜੀ ਗੱਲ ਆ ਉਹ ਵੀ ਦੌੜ ਆਪਾਂ ਜਿਹੜੀ ਉਹ ਦੇਖੀ ਆ। ਤੇ ਉਸ ਦਾ ਇਵੈਂਚੁਅਲੀ ਜਿਹੜੀ ਫਰੇਟ ਆ ਉਸ ਨੂੰ ਪੂਰੇ ਨੂੰ ਜਿਹੜਾ ਉਹ ਨੁਕਸਾਨ ਆ। ਜਿਹੜੇ ਤਾਂ ਲੰਮੇ ਸਮੇਂ ਤੋਂ ਇਸ ਚੀਜ਼ ਕਰਦੇ ਆ ਉਹ ਤਾਂ ਸਮਝਦੇ ਆ ਵੀ ਭਾਈ ਇਹ ਉਤਾਰ ਚੜਾਵ ਆ, ਇਹ ਆਉਂਦੇ ਰਹਿਣੇ ਆ, ਕਿਸੇ ਨੇ ਸਾਲ 2 ਸਾਲ ਦੇ ਵਿੱਚ ਨਾ ਅਮੀਰ ਬਣਨਾ ਨਾ ਕੁਛ ਹੋਣਾ, ਪਰ ਨੁਕਸਾਨ ਸਗੋਂ ਜ਼ਿਆਦਾ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਜਿਹੜਾ ਉਹ ਰਹਿੰਦਾ। ਤੁਹਾਨੂੰ ਕੋਈ ਟਰੱਕ ਖਰੀਦਣ ਤੋਂ ਨਹੀਂ ਕੋਈ ਰੋਕ ਰਿਹਾ, ਕੋਈ ਏਦਾਂ ਨਹੀਂ ਆ ਵੀ ਉਹ ਇਹ ਕਰ ਰਿਹਾ। ਇਹ ਸਲਾਹ ਦੇਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਵੀ ਭਾਈ ਇੰਨਾ ਮਹਿੰਗਾ ਖਰੀਦ ਕੇ ਸਰਵਾਈਵ ਨਹੀਂ ਹੋਣਾ ਜੇ ਇਹ ਪ੍ਰਾਈਸਿਸ ਨਾ ਰਹੇ। ਤੇ ਕਦੀ ਵੀ ਇਹ ਪੱਕਾ ਨਹੀਂ ਹੈ, ਐਮਐਸਪੀ ਥੋੜੀ ਆ ਵੀ ਮਿਲਣੀ। ਇਹ ਤਾਂ ਡਿਮਾਂਡ ਐਂਡ ਸਪਲਾਈ ਹੈ, ਕੈਪੀਟਲਿਸਟ ਮੁਲਕ ਹੈ, ਇੱਥੇ ਕਦੀ ਵੀ ਨਹੀਂ ਇਹ ਚੀਜ਼ ਜਿਹੜੀ ਉਹ ਹੋਣੀ ਤੇ ਨਾ ਹੀ ਹੋ ਸਕਦੀ। ਬਿਲਕੁਲ। ਇੱਕ ਚੀਜ਼ ਹੋਰ ਸਮਝਣ ਵਾਲੀ ਹੈ ਰਾਜਕਰਮਵੀਰ ਸਿੰਘ ਜੀ, ਉਹ ਇਹ ਹੈ ਕਿ ਜਦੋਂ ਤੁਸੀਂ ਕਿਸੇ ਵੀ ਇੰਡਸਟਰੀ 'ਚ ਕੰਮ ਕਰਦੇ ਆ, ਤੁਸੀਂ ਕਿਸੇ ਇੱਕ ਸਿਸਟਮ ਦੇ ਵਿੱਚ ਕੰਮ ਕਰਦੇ ਆ, ਤਾਂ ਤੁਹਾਡੇ ਕੁਝ ਫੈਸਲੇ ਇੰਡੀਵਿਜੂਅਲ ਹੋ ਸਕਦੇ ਆ, ਪਰ ਜਿਹੜੇ ਉਹਦੇ ਸਿੱਟੇ ਨਿਕਲਣਗੇ ਉਹ ਸਮੁੱਚਤਾ 'ਚ ਨਿਕਲਣਗੇ। ਪ੍ਰੋਬਲਮ ਸਾਰਿਆਂ 'ਚ ਆਉਣੀ ਚਾਹੀਦੀ। ਤੁਸੀਂ ਜਿਹੜੀ ਵਰਕ ਕਲਚਰ ਦੀ ਉਦਾਹਰਨ ਦਿੱਤੀ ਹੈ ਉਹ ਵੀ ਇੱਥੇ ਹੀ ਫਿੱਟ ਹੁੰਦੀ ਹੈ ਕਿ ਇੰਡੀਵਿਜੂਅਲੀ ਕੁਝ ਬੰਦਿਆਂ ਦੇ ਇੰਟਰਸਟ ਸੀਗੇ, ਕਿਸੇ ਨਾਲ ਕੰਮ ਕਰ ਸਕਦੇ ਆ। ਹੁਣ ਕਪੈਸਿਟੀ ਤਾਂ ਉਹਨਾਂ ਦੀ ਸੀ, ਵਿਲ ਪਾਵਰ ਉਹਨਾਂ ਦੀ ਸੀ, ਪੈਸਿਆਂ ਦੀ ਲੋੜ ਉਹਨਾਂ ਦੀ ਸੀ, ਪਰ ਉਹ ਲਾਗੂ ਚੀਜ਼ ਸਾਰਿਆਂ ਤੇ ਹੋ ਗਈ। ਇਸੇ ਤਰ੍ਹਾਂ ਹੀ ਇੱਥੇ ਕੁਝ ਚੀਜ਼ਾਂ ਤੁਹਾਨੂੰ ਤੁਸੀਂ ਦੇਖੋਗੇ ਕਿ ਫੈਸਲੇ ਕੁਝ ਲੋਕਾਂ ਦੇ ਬੇਸ਼ੱਕ ਨਿੱਜੀ ਹੋਣਗੇ, ਜਦੋਂ ਉਹਨਾਂ ਦਾ ਕੰਮ ਚੱਲ ਰਿਹਾ, ਘੱਟ ਪੈਸੇ 'ਚ ਚੱਲ ਰਿਹਾ, ਕਿਉਂ ਵੱਧ ਦੇਣਗੇ? ਉਹ ਤਾਂ ਪੈਸੇ ਅਕਸਰ ਇੱਕ ਦੌੜ ਤਾਂ ਪੈਸਾ ਬਚਾਉਣ ਦੀ ਵੀ ਲੱਗੀ ਹੋਈ ਹੈ ਨਾ, ਕਿ ਪੈਸਾ ਬਚਾਉਣਾ। ਸਟ੍ਰੈਟਜੀ ਵੀ ਹੁੰਦੀ ਇਹਦੇ ਵਿੱਚ, ਮਾਰਕੀਟ ਸਟ੍ਰੈਟਜੀ ਦਾ ਹਿੱਸਾ ਹੈ। ਜਿਨ੍ਹਾਂ ਨੇ ਉਹ ਲੋਡ ਬੋਰਡਸ ਨੂੰ ਸਹੀ ਤਰੀਕੇ ਦੇ ਨਾਲ ਵਰਤਣਾ ਹੁੰਦਾ ਆ। ਜਿੱਦਾਂ ਬਹੁਤ ਵਾਰੀ ਆਪਾਂ ਇਸ ਸ਼ੋਅ ਤੋਂ ਜਦੋਂ ਟਰੱਕਿੰਗ ਦੀ ਕਰਦੇ ਆ, ਉਹ ਕਹਿੰਦੇ ਰਹਿੰਦੇ ਆ ਵੀ ਆਪਣਾ ਟਰੱਕ ਨਾ ਪੋਸਟ ਕਰੋ, ਨਾ ਉੱਥੇ ਦਿਖਾਓ, ਕਿਉਂਕਿ ਜਿਹਨੇ ਆਪਣਾ ਸਮਾਨ ਘੱਲਣਾ ਆ, ਜਦੋਂ ਉਹਨੂੰ ਦਿਸਦਾ ਆ ਵੀ ਇਸ ਨੂੰ ਘੱਲਣ ਦੇ ਆਲਰੇਡੀ 50-100 ਟਰੱਕ ਲਾਈਨ 'ਚ ਲੱਗਾ ਆ, ਉਹਨੇ ਵੱਧ ਪ੍ਰਾਈਸ ਕਦੀ ਵੀ ਨਹੀਂ ਦੇਣਾ ਤੁਹਾਨੂੰ। ਕਿਉਂ ਫਿਲ ਕਰੂਗਾ? ਸੋ ਤੁਸੀਂ ਵੇਟ ਕਰਨੀ, ਜਿੱਦਾਂ ਅਮਰਜੀਤ ਹੁਣੀ ਵੀ ਕਹਿ ਕੇ ਗਏ ਵੀ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪੈਣਾ। ਸਟ੍ਰੈਟਜੀ ਹੋ ਸਕਦਾ ਵੀ ਇੱਕ ਵਾਰੀ ਤੁਹਾਡੇ ਲਈ ਪੁੱਠੀ ਵੀ ਪਵੇ, ਕਿਸੇ ਲਈ ਚੰਗੀ ਵੀ ਪਵੇ, ਪਰ ਇਹ ਆ ਵੀ ਇਹ ਸਟ੍ਰੈਟਜੀ ਨੂੰ ਜੇ ਤੁਸੀਂ ਅਪਣਾਉਂਦੇ ਆ ਤਾਂ ਡੈਫੀਨੇਟਲੀ ਤੁਹਾਨੂੰ ਇਸ ਦੇ ਵਿੱਚ ਫਰਕ ਜਿਹੜਾ ਉਹ ਪਤਾ ਲੱਗੂਗਾ। ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਪ੍ਰੋਗਰਾਮ ਸਾਂਝੀ ਸਾਥ ਨੂੰ ਇਦਾਂ ਹੀ ਜਾਰੀ ਰੱਖਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਪ੍ਰਵੀਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਰੇਡੀਓ USA ਨਾਲ ਸਰੋਤੇ ਪ੍ਰੋਗਰਾਮ ਸਾਂਝੀ ਸਾਥ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਰਾਜਕਰਬੀਰ ਸਿੰਘ ਜੀ ਜ਼ਿਕਰ ਕਰਦੇ ਹਾਂ ਉਸ ਘਟਨਾ ਦਾ ਜਿਹੜੀ 10 ਸਾਲ ਪਹਿਲਾਂ ਵਾਪਰੀ ਸੀ ਤੇ ਉਹਨੇ ਅਮਰੀਕਾ ਹੀ ਨਹੀਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੱਕ ਸਿਰ ਫਿਰਿਆ ਬੰਦਾ ਬੰਦੂਕ ਲੈ ਕੇ ਸਕੂਲ ਦੇ ਵਿੱਚ ਚਲਾ ਜਾਂਦਾ ਤੇ ਉੱਥੇ ਅੰਨ੍ਹੇਵਾਹ ਬੱਚਿਆਂ ਦੇ ਗੋਲੀਆਂ ਮਾਰ ਦਿੰਦਾ ਤੇ ਉਸ ਤੋਂ ਬਾਅਦ ਬਹੁਤ ਵੱਡੀ ਇੱਕ ਡਿਬੇਟ ਵੀ ਛਿੜੀ ਕਿ ਮੈਂਟਲ ਹੈਲਥ ਤੇ ਗਨ ਕਲਚਰ ਤੇ ਬਹੁਤ ਸਾਰੀਆਂ ਡਿਬੇਟਸ ਹੋਈਆਂ ਔਰ ਹੋਣੀਆਂ ਵੀ ਚਾਹੀਦੀਆਂ ਨੇ। ਕਿਉਂ ਘਟਨਾਵਾਂ ਜੇ ਤੁਹਾਨੂੰ ਝੰਜੋੜਦੀਆਂ ਹੀ ਨਹੀਂ, ਜੇ ਤੁਹਾਡਾ ਉਹਨਾਂ ਤੇ ਅਸਰ ਹੀ ਨਹੀਂ ਗਾ ਤੇ ਉਹਦਾ ਫਾਇਦਾ ਕੀ ਫਿਰ ਤੁਹਾਡੇ ਇਨਸਾਨ ਹੋਣ ਦਾ। ਤੇ ਪਰ ਇੱਕ ਵਾਰ ਫਿਰ ਅਸੀਂ ਉਹ ਸੈਂਡੀ ਹੁੱਕ ਜਿਹੜੀ ਘਟਨਾ ਵਾਪਰੀ ਸੀ ਉਹਨੂੰ ਯਾਦ ਕਰ ਰਹੇ ਤੇ ਪਰ ਯਾਦ ਤਾਂ ਕਰ ਰਹੇ ਨਾਲ ਚਿੰਤਤ ਵੀ ਆ ਕਿਉਂਕਿ ਇਹ ਦੌਰ ਰੁਕ ਨਹੀਂ ਰਿਹਾ। ਜਿਹੜੀ ਵੱਡੀ ਗੱਲ ਆ ਚਿੰਤਾ ਦਾ ਵਿਸ਼ਾ ਟੈਕਸਸ ਵਾਲੀ ਘਟਨਾ ਕਿਹਨੂੰ ਭੁੱਲੀ ਹੋਣੀ ਜਿਹੜੀ ਲੰਘੇ ਮਹੀਨਿਆਂ ਦੇ ਵਿੱਚ ਵਾਪਰੀ ਹੈ ਇਸੇ ਸਾਲ ਦੇ ਵਿੱਚ ਹੀ। ਸੋ ਇੱਥੋਂ ਇੱਕ ਨਵੀਂ ਜਿਹੜੀ ਚਿੰਤਾ ਉਹ ਮਾਪਿਆਂ ਦੀ ਛਿੜ ਗਈ ਹੈ ਕਿ 10 ਸਾਲ ਬਾਅਦ ਵੀ ਜੇ ਕੁਛ ਨਹੀਂ ਬਦਲਿਆ ਤੇ ਉਹ ਕਿਉਂ ਨਹੀਂ ਬਦਲਿਆ। ਕਿਉਂ ਅਸੀਂ ਜਵਾਕ ਨੂੰ ਸਕੂਲ ਦਾ ਦਰਵਾਜ਼ਾ ਟਪਾ ਕੇ ਉਹਨੂੰ ਅੰਦਰ ਕਰਕੇ ਅਸੀਂ ਬੇਫਿਕਰ ਕਿਉਂ ਨਹੀਂ ਹੋ ਰਹੇ। ਕਿਉਂ ਸਾਨੂੰ ਉਹ ਜਿੱਦਾਂ ਤੱਕ ਉਹ ਵਾਪਸ ਨਹੀਂ ਆਉਂਦੇ ਉਹਨਾਂ ਦਾ ਫਿਕਰ ਪਿਆ ਰਹਿੰਦਾ। ਸੋ ਇਸੇ ਤਰ੍ਹਾਂ ਦੇ ਸਵਾਲ ਨੇ। ਤੁਹਾਡੇ ਬੱਚੇ ਵੀ ਪੜ੍ਹਦੇ ਹੋਣਗੇ ਸਕੂਲਾਂ ਦੇ ਵਿੱਚ ਜਾਂ ਉਹਨਾਂ ਨੇ ਸਟੱਡੀ ਪੂਰੀ ਕੀਤੀ ਹੈ। ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਸੋਚਦੇ ਆ? ਆਪਣੇ ਸੁਝਾਅ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ 460 272 5200। ਜੀ ਪ੍ਰਵੀਨ, ਅੱਜ 10ਵੀਂ ਜਿਹੜਾ 10 ਸਾਲ ਹੋ ਗਏ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਉਹ ਹੁੰਦਾ ਆ ਜਿਹੜੇ ਕਿੰਡਰਗਾਰਟਨ ਤੋਂ ਲੈ ਕੇ 6ਵੀਂ ਜਮਾਤ ਤੱਕ ਦੇ ਜਿਹੜੇ ਵਿਦਿਆਰਥੀ ਛੋਟੇ ਵਿਦਿਆਰਥੀ ਬੱਚੇ ਜਿਹੜੇ ਉਸ ਦੇ ਵਿੱਚ ਪੜ੍ਹਦੇ ਹੁੰਦੇ ਆ। ਇਹ ਜਿਹੜਾ ਸੈਂਡੀ ਹੁੱਕ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਐਡਮ ਲੈਂਜ਼ਾ ਨਾਂ ਦੇ ਅੱਤਵਾਦੀ ਆਖਾਂਗੇ ਆਪਾਂ ਇੱਕ ਹਿਸਾਬ ਦੇ ਨਾਲ, ਇਹਨੇ ਦੇਖੋ ਕਿੰਨਾ ਕੋਹਰਾਮ ਜਿਹੜਾ ਹੈ ਇਸ ਦੇ ਵਿੱਚ ਇਹ ਮਚਾਇਆ। ਉਹਨੇ ਗੋਲੀ ਕਾਂਡ ਨੂੰ ਇਸ ਨੂੰ ਅੰਜਾਮ ਦਿੱਤਾ ਤੇ ਜਿਸ ਦੇ ਵਿੱਚ ਪ੍ਰਵੀਨ ਜੀ 20 ਤੋਂ ਵੱਧ 2 ਦਰਜਨ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਈਆਂ ਜਿਨ੍ਹਾਂ 'ਚ 20 ਛੋਟੇ ਬੱਚੇ ਜਿਹੜੇ ਸ਼ਾਮਲ ਸੀ। 5 ਸਾਲ ਤੋਂ ਲੈ ਕੇ 6 ਸਾਲ ਦੇ ਜਿਹੜੇ ਬੱਚੇ ਫਸਟ ਗ੍ਰੇਡਰ ਸੈਕਿੰਡ ਗ੍ਰੇਡਰਸ ਜਿਹੜੇ ਆ ਉਹਨਾਂ ਨੂੰ ਕਤਲ ਜਿਹੜਾ ਉਹ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਅਸੀਂ ਭਾਵਭਿੰਨੀ ਸ਼ਰਧਾਂਜਲੀ ਉਹਨਾਂ ਨੂੰ ਬੱਚਿਆਂ ਨੂੰ ਤੇ ਨਾਲ ਜਿਹੜੇ 6 ਸਕੂਲ ਦੇ ਸਟਾਫ ਮੈਂਬਰ ਤੇ ਅਧਿਆਪਕ ਜਿਹੜੇ ਮਰੇ ਸੀਗੇ ਉਹਨਾਂ ਨੂੰ ਭੇਂਟ ਕਰਦੇ ਆ। ਤੇ ਪਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਭਾਈ ਇਹਨਾਂ ਬੱਚਿਆਂ ਦੀ ਇਹ ਜਿਹੜੀ ਮੌਤ ਆ ਅਜਾਈ ਨਾ ਜਾਵੇ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਵੀ ਬਖਸ਼ੇ। ਤੇ ਜਿੰਨੇ ਵੀ ਮਾਪੇ ਆ ਉਹਨਾਂ ਦੇਖੋ ਪੀੜਤ ਪਰਿਵਾਰਾਂ ਨੇ ਬੜੀ ਲੜਾਈ ਜਦੋਜਹਿਦ ਜਿਹੜੀ ਉਹ ਲੜੀ। ਜਿੱਦਾਂ ਹੀ ਇਹ ਚੀਜ਼ ਵਾਪਰੀ ਸਕੂਲ ਸ਼ੂਟਿੰਗ ਇੱਥੇ ਹੋ ਰਹੀਆਂ ਨੇ ਹੁੰਦੀਆਂ ਨੇ ਰੁਕ ਨਹੀਂ ਰਹੀਆਂ। ਚਾਹੇ ਕੋਈ ਮਹੀਨੇ ਬਾਅਦ ਕੋਈ 2 ਮਹੀਨੇ ਬਾਅਦ ਕੋਈ ਸਾਲ ਬਾਅਦ ਕਿਤੇ ਕੁਛ ਜਿਹੜਾ ਅਜਿਹੀ ਗੋਲੀ ਕਾਂਡ ਕੋਈ ਜਦੋਂ ਵਾਪਰਦਾ ਆ ਇਹ ਸਾਰੇ ਜਿਹੜੇ ਜ਼ਖਮ ਆ ਉਹ ਅੱਲੇ ਹੋ ਜਾਂਦੇ ਨੇ। ਜਿਹੜੇ ਉਸ ਟਰੌਮੇ ਦੇ ਵਿੱਚੋਂ ਲੰਘੇ ਆ ਜਿਨ੍ਹਾਂ ਨੇ ਉਹ ਦਰਦ ਝੱਲਿਆ ਆ ਉਹਨਾਂ ਦੇ ਲਈ ਇੱਦਾਂ ਲੱਗਦਾ ਵੀ ਹਰ ਵਾਰੀ ਕੁਛ ਅਜਿਹਾ ਹੀ ਜਿਹੜਾ ਹੋ ਰਿਹਾ ਹੁੰਦਾ ਆ। ਸੋ ਬੜਾ ਮੰਦਭਾਗਾ ਉਹ ਦੌਰ ਸੀਗਾ। ਸਭ ਤੋਂ ਅਫਸੋਸ ਉਦੋਂ ਹੋਇਆ ਜਦੋਂ ਕੁਝ ਕੁ ਲੋਕਾਂ ਨੇ ਇਸ ਸ਼ੂਟਿੰਗ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਤਾਂ ਹੋਈ ਨਹੀਂ। ਇਹ ਜਿਹੜੇ ਉੱਥੇ ਲੋਕ ਨੇ ਇਹ ਕ੍ਰਾਈਸਿਸ ਐਕਟਰ ਸਾਹਿਬ ਮੈਂ ਗੱਲ ਕਰ ਰਿਹਾ ਜਿਹੜਾ ਰੀਸੈਂਟਲੀ ਇੱਕ ਬੰਦੇ ਜਿਹਦੇ ਤੇ ਤਕਰੀਬਨ $1.5 ਬਿਲੀਅਨ ਦੇ ਉਹਨੂੰ ਜੁਰਮਾਨੇ ਦੇਣ ਨੂੰ ਆਖਿਆ ਗਿਆ। $1.5 ਬਿਲੀਅਨ ਇਹਨੇ ਇਹਨਾਂ ਪੀੜਤ ਪਰਿਵਾਰਾਂ ਦਾ ਪੀੜਤ ਬੱਚਿਆਂ ਦਾ ਸਾਰਿਆਂ ਦਾ ਕੋਝਾ ਮਜ਼ਾਕ ਜਿਹੜਾ ਉਹ ਬਣਾ ਕੇ ਰੱਖਤਾ। ਇਹ ਕਹਿਣਾ ਸ਼ੁਰੂ ਜਿਹੜਾ ਉਸਨੇ ਕਰ ਦਿੱਤਾ ਵੀ ਇਹ ਹੋਇਆ ਨਹੀਂ, ਇਹ ਕ੍ਰਾਈਸਿਸ ਐਕਟਰਸ ਆ, ਇਹ ਹਾਲੀਵੁੱਡ ਤੋਂ ਲਿਆ ਕੇ ਇਹਨਾਂ ਨੇ ਜਿਹੜੇ ਇਸ ਹਿਸਾਬ ਦੇ ਨਾਲ ਜਿਹੜੇ ਉਹ ਪੇਸ਼ ਕੀਤੇ ਆ। ਫਰੀडम ਆਫ ਸਪੀਚ ਹੈ ਪਰ ਤੁਸੀਂ ਕੀ ਬੋਲੀ ਜਾ ਰਹੇ ਹੋ ਕਿੱਦਾਂ ਕਿਵੇਂ ਆ ਹਨਾ। ਪਰ ਇਹ ਜਿਹੜਾ ਤੁਹਾਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ ਸੰਵੇਦਨਾ ਦੇ ਨਾਲ ਇਹਨਾਂ ਮਾਮਲਿਆਂ ਦੇ ਵਿੱਚ ਗੱਲ ਕਰਨੀ ਜਿਹੜੀ ਉਹ ਬਣਦੀ ਹੁੰਦੀ ਆ। ਪਰ ਉਸ ਬੰਦੇ ਨੇ ਸਾਰੀਆਂ ਹੱਦਾਂ ਜਿਹੜੀਆਂ ਇਸ ਦੇ ਵਿੱਚ ਪਾਰ ਕਰ ਦਿੱਤੀਆਂ। ਬੜੇ ਇਸ ਤੋਂ ਬਾਅਦ ਦੇ ਵਿੱਚ ਪ੍ਰਵੀਨ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਚੱਲੀਆਂ ਗਨ ਕੰਟਰੋਲ ਨੂੰ ਲੈ ਕੇ ਕੋਈ ਹੱਕ 'ਚ ਕੋਈ ਉਸਦੇ ਅਗੇਂਸਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਈਆਂ ਬੜੀਆਂ ਮੂਵਮੈਂਟਸ ਇਸ ਦੇ ਵਿੱਚੋਂ ਨਿਕਲੀਆਂ। ਜਦੋਂ ਫਿਰ ਇਵੈਂਚੁਅਲੀ ਕੁਛ ਬਾਰੇ ਪਹਿਲਾਂ ਫਲੋਰੀਡਾ ਦੇ ਇੱਕ ਹਾਈ ਸਕੂਲ ਦੇ ਵਿੱਚ ਵਾਪਰੀ ਉਹਦੇ ਵਿੱਚੋਂ ਤਾਂ ਕਈ ਲੀਡਰ ਵੀ ਉੱਪਰ ਇੱਕ ਹਿਸਾਬ ਦੇ ਨਾਲ ਲੱਗਦਾ ਹੈ ਵੀ ਕਈ ਜਿਹੜੇ ਬੱਚੇ ਆ ਉਹ ਐਕਟਿਵਿਜ਼ਮ ਦੇ ਵਿੱਚ ਵੀ ਇਸ ਦੇ ਵਿੱਚ ਜਿਹੜੇ ਉਹ
ਗਏ ਹੈਗੇ ਆ। ਕਹਿੰਦੇ ਗਨ ਰਿਲੇਟਡ, ਗਨ ਵਾਇਲੈਂਸ, ਸਕੂਲ ਸ਼ੂਟਿੰਗਸ ਅੱਜ ਕੱਲ ਹਰ ਇੱਕ ਮਾਪੇ ਦੇ ਬੈਕ ਆਫ ਦਾ ਮਾਈਂਡ ਰਹਿੰਦੀ ਆ, ਬਿਲਕੁਲ ਚਿੰਤਾ ਜਿਹੜੀ ਉਹ ਰਹਿੰਦੀ ਆ। ਰੀਸੈਂਟਲੀ ਮੇਰਾ ਇੱਕ ਫਰੈਂਡ, ਉਹਦਾ ਬੱਚਾ ਜਿਹੜਾ ਆ ਉਹ ਫਸਟ ਗ੍ਰੇਡ ਦੇ ਵਿੱਚ ਪੜ੍ਹਦਾ ਆ। ਹਾਂਜੀ। ਉਹ ਕਹਿੰਦਾ ਮੈਂ ਜਾ ਰਿਹਾ ਸੀਗਾ ਛੱਡਣ, ਅਜੇ ਜਾ ਰਿਹਾ ਸੀਗਾ, ਪਰ ਉਹਨਾਂ ਦੀ ਸਕੂਲ ਵਾਲਿਆਂ ਦੀ ਪਹਿਲੋਂ ਈਮੇਲ ਕਾਲ ਜਿਹੜੀ ਉਹ ਆ ਗਈ ਵੀ ਸਕੂਲ ਜਿਹੜਾ ਇਸ ਟਾਈਮ ਲੋਕਡਾਊਨ ਕਰਦਾ, ਨਿਆਣੇ ਨੂੰ ਵਾਪਸ ਲੈ ਜਾਓ ਜੀ, ਅਜੇ ਤੱਕ ਤੁਸੀਂ ਨਹੀਂ ਲੈ ਕੇ ਆਏ ਉੱਥੇ, ਕਿਉਂਕਿ ਇੱਕ ਰਿਊਮਰ ਇਦਾਂ ਦਾ ਫੈਲ ਗਿਆ ਵੀ ਕੋਈ ਸ਼ੱਕੀ ਉੱਥੇ ਬੰਦਾ ਜਿਹੜਾ ਉਹ ਉੱਥੇ ਹੋ ਸਕਦਾ ਹੈ। ਅੱਜ ਕੱਲ ਇਹ ਡਰ ਬਹੁਤ ਜ਼ਿਆਦਾ ਜਿਹੜੇ ਚਿੰਤਾ ਜਿਹੜੀ ਉਹ ਸਤਾਉਂਦੀ ਰਹਿੰਦੀ ਆ ਜੀ। ਮੇਰੀ ਬੱਚੀ ਨੇ ਹੁਣੇ ਰੀਸੈਂਟਲੀ ਸਕੂਲ ਜਾਣਾ ਸ਼ੁਰੂ ਕੀਤਾ। ਹਾਂਜੀ। ਪੇਰੈਂਟ ਦੀ ਤੇ ਪ੍ਰਿੰਸੀਪਲ ਦੀ ਇੱਕ ਮੀਟਿੰਗ ਸੀਗੀ। ਅਫਸੋਸ ਵਾਲੀ ਗੱਲ, ਉੱਥੇ ਵਿੱਚ ਸਿਰਫ 4 ਪੇਰੈਂਟ ਜਿਹੜੇ ਉਹ ਮੌਜੂਦ ਸੀਗੇ। ਉਸ ਦਿਨ ਉਹ ਪ੍ਰਿੰਸੀਪਲ ਗੱਲ ਕਰ ਰਿਹਾ ਸੀਗਾ ਵੀ ਜੇ ਭਾਈ ਐਮਰਜੈਂਸੀ ਹੋ ਗਈ ਤੇ ਕੀ ਕਰਨਾ ਹੈ। ਵੀ ਉਹ ਚਰਚਾਵਾਂ, ਕਿਹੜਾ ਸਿਸਟਮ ਜਿਹੜਾ ਉਹ ਵਰਤ ਰਹੇ ਆ, ਕੀ ਜਿਹੜਾ ਇਸ ਦੇ ਵਿੱਚ ਹੋ ਰਿਹਾ ਆ। ਬੱਚਿਆਂ ਦਾ ਬਚਪਨਾ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਖੋ ਰਹੀਆਂ। ਆਪਾਂ ਨੂੰ ਇਦਾਂ ਦੀ ਕਦੀ ਚਿੰਤਾ ਨੇ ਕਦੀ ਸਕੂਲਾਂ ਦੇ ਵਿੱਚ ਜਿਹੜਾ ਨਹੀਂ ਖਾਦਾ। ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਚ ਸਕੂਲ ਨੂੰ ਲੌਕ ਰੱਖਣਾ, ਅੰਦਰੋਂ ਕਿੱਦਾਂ ਜਿਹੜੇ ਟੀਚਰ ਆ ਉਹ ਲੌਕ ਰੱਖਣ, ਜੇ ਕੋਈ ਅੰਦਰ ਆ ਵੀ ਗਿਆ ਆ ਉਹ ਕਿੱਦਾਂ ਉਸ ਨੂੰ ਬਚਾਉਣਾ ਆ। ਰੀਸੈਂਟਲੀ ਕੁਝ ਮਹੀਨੇ ਪਹਿਲਾਂ ਦੇਖਿਆ ਵੀ ਇੱਕ ਮਾਂ ਆਪਣੀ ਬੱਚੀ ਨੂੰ ਸਿਖਾ ਰਹੀ ਆ, ਇੱਕ ਤਾਂ ਉਹਨੂੰ ਪਹਿਲਾਂ ਉਹਨੂੰ ਬੁਲਟ ਪ੍ਰੂਫ ਬੈਗ ਲੈ ਕੇ ਦਿੱਤਾ। ਅੱਛਾ। ਵੀ ਜੇ ਬਾਈ ਚਾਂਸ ਤੇਰੇ ਸਕੂਲ ਚ ਸ਼ੂਟਿੰਗ ਹੋਵੇ ਤੂੰ ਕਿੱਦਾਂ ਬੈਗ ਦੇ ਪਿੱਛੇ ਲੁਕਣਾ। ਠੀਕ ਹੈ। ਉਹ ਵੀਡੀਓ ਜਿਹੜੀ ਹੋਈ ਉਸਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਵੀ ਨਿਆਣੇ ਨੂੰ ਅਸੀਂ ਖੇਡਣਾ ਸਿਖਾ ਰਹੇ ਹਾਂ ਵੀ ਚਲੋ ਠੀਕ ਹੈ, ਇਹ ਚੀਜ਼ ਠੀਕ ਆ ਵੀ ਉਹਨੂੰ ਬਚਾਅ ਦੇ ਲਈ ਰੱਖਣਾ ਆ, ਪਰ ਸਕੂਲ ਘੱਲਣ ਦੇ ਲਈ ਆਪਾਂ ਨੂੰ ਪਹਿਲਾਂ ਬੁਲਟ ਪ੍ਰੂਫ ਬੈਗ ਲੈਣਾ ਪਵੇ, ਇਦਾਂ ਕਰਨਾ ਪਵੇ, ਉਹ ਕਰਨਾ ਪਵੇ। ਉਹ ਕਿਤੇ ਨਾ ਕਿਤੇ ਜਿਹੜਾ ਉਹ ਇੱਕ ਡਰ ਵਾਲਾ ਤੇ ਸਹਿਮ ਵਾਲਾ ਮਾਹੌਲ ਸਕੂਲ ਦੇ ਵਿੱਚ ਪੈਦਾ ਹੁੰਦਾ ਆ। ਮੈਟਲ ਡਿਟੈਕਟਰ ਨੂੰ ਲੈ ਕੇ ਜਿਹੜੇ ਆ ਉਹ ਚੀਜ਼ਾਂ ਨੂੰ ਜਿਹੜਾ ਹੋਣ ਲੱਗ ਗਿਆ। ਕਹਿੰਦੇ ਵੀ ਯਾਰ ਇਦਾਂ, ਕਈ ਕਹਿੰਦੇ ਵੀ ਹੋਣਾ ਚਾਹੀਦਾ ਵੀ ਕੋਈ ਇਦਾਂ ਦੀ ਚੀਜ਼ ਨਾ ਲੈ ਕੇ ਆ ਜੇ, ਫਿਰ ਪਤਾ ਲੱਗ ਜਾਂਦਾ, ਪਹਿਲਾਂ ਹੀ ਬਚਾਅ ਜਿਹੜਾ ਉਹ ਹੋ ਸਕਦਾ। ਸਕੂਲ ਦੇ ਸਿਕਿਉਰਿਟੀ ਆਫਸਰਸ ਰੱਖਣੇ ਚਾਹੀਦੇ, ਇਦਾਂ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਬੜਾ ਕੁਛ ਇਹਨਾਂ 10 ਸਾਲਾਂ ਦੇ ਵਿੱਚ ਹੋਇਆ, ਪਰ ਉਸੇ ਦੌਰਾਨ ਰੀਸੈਂਟਲੀ ਕੁਝ ਮਹੀਨੇ ਪਹਿਲਾਂ ਯੂਵਾਲਡੇ ਦੇ ਵਿੱਚ ਟੈਕਸਸ ਦੇ ਵਿੱਚ ਵਾਪਰਿਆ। ਸਿਕਿਉਰਿਟੀ ਆਫਿਸਰ ਹੁੰਦੇ ਹੋਏ ਪੁਲਿਸ ਦਾ ਸਾਰਾ ਆਲਾਮ ਲਸ਼ਕਰ ਬਾਹਰ ਉੱਥੇ 1.5 ਘੰਟਾ ਇੰਤਜ਼ਾਰ ਕਰਦਾ ਰਿਹਾ, ਨਿਆਣੇ ਉੱਥੇ ਜਿਹੜੇ ਮਰਦੇ ਛੱਡਦੇ। ਫਿਰ ਸਵਾਲ ਤਾਂ ਫਿਰ ਕਰਨੇ ਉਹਨਾਂ ਦੇ ਬਣਦੇ ਆ ਵੀ ਕੀ ਇਹ ਚੀਜ਼ਾਂ ਦੇ ਨਾਲ ਕੁਛ ਰੁਕ ਰਿਹਾ ਹੈ, ਕੁਛ ਘਟਨੋਂ ਜਿਹੜਾ ਆ ਉਹ ਬਚ ਰਿਹਾ ਆ। ਫਿਰ ਵਿੱਚੇ ਹੀ ਚਰਚਾ ਇਹ ਵੀ ਵਿੱਚੇ ਨਾਲ ਹੀ ਚੱਲ ਪਈ ਵੀ ਆਪਾਂ ਕਿਉਂ ਨਾ ਇਦਾਂ ਕਰ ਲਈਏ ਵੀ ਜਿਹੜੇ ਅਧਿਆਪਕ ਆ ਉਹਨਾਂ ਨੂੰ ਫਾਇਰ ਆਰਮ ਦੀ ਜਿਹੜੀ ਟ੍ਰੇਨਿੰਗ ਦੇਣੀ ਚਾਹੀਦੀ ਆ, ਉਹਨਾਂ ਦੇ ਕੋਲ ਜਿਹੜਾ ਉਹ ਹੋਵੇ ਵੀ ਜੇ ਰੱਬ ਨਾ ਕਰੇ ਸ਼ੂਟਰ ਆ ਜਾਵੇ ਤਾਂ ਉਸ ਦੇ ਉੱਤੇ ਕੰਟਰੋਲ ਕਰਨ ਦੇ ਲਈ ਉਹ ਚੀਜ਼ਾਂ ਜਿਹੜੀਆਂ ਚਾਹੀਦੀਆਂ ਆ। ਕੁਛ ਮਾਪੇ ਉਸ ਦੇ ਹੱਕ 'ਚ ਸੀਗੇ, ਕੁਛ ਜਿਹੜੇ ਉਹ ਨਹੀਂ ਹੱਕ ਸੀਗੇ, ਉਸ ਦੇ ਉੱਤੇ ਵੀ ਕੋਈ ਰਾਏ ਜਿਹੜੀ ਉਹ ਨਹੀਂ ਬਣ ਸਕੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਕੂਲ ਸ਼ੂਟਿੰਗਸ ਨੂੰ ਲੈ ਕੇ ਜਿਹੜੀਆਂ ਉਹ ਘਟ ਰਹੀਆਂ ਨੇ, ਵਾਪਰ ਰਹੀਆਂ ਨੇ, ਇਹ ਬੜੀ ਇੱਕ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ ਵੀ ਭਾਈ ਇਸ ਦੇ ਵਿੱਚ ਜਿਹੜਾ ਆਪਾਂ ਨੂੰ ਬਚਾਅ ਕਰਨ ਦੇ ਲਈ ਹੋਰ ਸੁਹਿਰਦਤਾ ਦੇ ਨਾਲ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ ਉਹ ਪੈਣੀ ਹੈ। ਐਡਮ ਲੈਂਜ਼ਾ ਵਰਗੇ ਜਿਹੜੇ ਸ਼ਦਾਈ ਬੰਦੇ ਇਦਾਂ ਦੇ ਜਿਹੜੇ ਹੋਰ ਨੇ ਜਿਨ੍ਹਾਂ ਨੇ ਅਜਿਹੇ ਗੋਲੀ ਕਾਂਡਾਂ ਨੂੰ ਅੰਜਾਮ ਦਿੱਤਾ ਆ, ਇਹ ਇੱਥੇ ਤੱਕ ਇਹਨਾਂ ਦੀ ਨੌਬਤ ਕਿਉਂ ਆ ਰਹੀ, ਕਿਉਂ ਨਾ ਇਸ ਤੋਂ ਪਹਿਲਾਂ ਇਹਨਾਂ ਨੂੰ ਰੋਕਿਆ ਜਾਵੇ। ਜਿਹੜਾ ਉਹ ਕੁਛ ਕੋਸ਼ਿਸ਼ਾਂ ਜਿਹੜੀਆਂ ਉਹ ਜ਼ਰੂਰ ਚਾਹੀਦੀਆਂ। ਹਾਂਜੀ। ਹੁਣ ਵੀ ਜਦੋਂ ਸਿਟੀ ਦੀਆਂ ਚੋਣਾਂ ਸੀਗੀਆਂ ਕਈ ਕਾਉਂਟੀਜ਼ ਦੇ ਵਿੱਚ, ਤੇ ਆਪਾਂ ਉਦੋਂ ਵੀ ਸਵਾਲ ਕਰਦੇ ਰਹੇ ਕੈਂਡੀਡੇਟਸ ਨੂੰ ਜਿਹੜੇ ਕਿ ਸਕੂਲ ਸਿਕਿਉਰਿਟੀ ਦੇ ਬਾਰੇ ਤੁਸੀਂ ਕੀ ਕਰੋਗੇ, ਜਾਂ ਸਕੂਲਾਂ ਦੀ ਜਿਹੜੀ ਸੁਰੱਖਿਆ ਉਹਨੂੰ ਤੁਸੀਂ ਕਿਵੇਂ ਦੇਖੋਗੇ। ਦੇਖੋ, ਇੱਕ ਬੱਚਾ ਉਹ ਕੋਮਲ ਮਨ ਦਾ, ਤੇ ਤੁਸੀਂ ਉਹਨੂੰ ਐਂ ਤਿਆਰ ਕਰ ਰਹੇ ਹੋ ਜਿਵੇਂ ਉਹਨੂੰ ਜੰਗ 'ਚ ਭੇਜ ਰਹੇ ਹੋ, ਤਾਂ ਉਸ ਮਨ ਦੇ ਨਾਲ ਕੀ ਪੜੂਗਾ, ਉਹਦੇ ਮਨ ਤੇ ਕਿੰਨਾ ਅਸਰ ਹੋਊਗਾ ਕਿ ਯਾਰ ਮੈਂ ਕਿਹੋ ਜਿਹੇ ਮਾਹੌਲ ਦੇ ਵਿੱਚ ਰਹਿ ਰਿਹਾ। 6 ਸਾਲ ਦੇ ਬੱਚੇ ਨੂੰ ਤੁਸੀਂ ਬੁਲਟ ਪ੍ਰੂਫ 7 ਸਾਲ ਨੂੰ ਪਵਾ ਕੇ, ਤੇ ਉਹ ਤਾਂ ਇੱਕ ਜੰਗ ਵਾਲੇ ਫੌਜੀ ਵਾਲੀ ਮਤਲਬ ਫੀਲ ਕਿ ਤੂੰ ਯਾਰ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਵਾ, ਬਚ ਗਿਆ ਤੇਰੀ ਕਿਸਮਤ। ਸੋ ਇਹ ਤਾਂ ਬਹੁਤ ਸਾਡੇ ਲਈ ਡਰਾਉਣੇ ਹਾਲਾਤ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਇਹ ਨਹੀਂ ਹੋਣਾ ਚਾਹੀਦਾ। ਬੱਚਾ ਵਾ, ਉਹਦਾ ਜਿੰਨੀ ਕੁ ਉਮਰ ਆ ਉਹਨੇ ਉਸ ਹਿਸਾਬ ਨਾਲ ਹੀ ਉਹਨੂੰ ਟਰੀਟ ਕੀਤਾ ਜਾਵੇ, ਉਹਦੇ ਨਾਲ ਵਰਤਾਰਾ ਹੋਵੇ, ਉਹਦੇ ਆਲੇ ਦੁਆਲੇ ਮਾਹੌਲ ਹੋਵੇ ਤਾਂ ਚੰਗਾ। ਜਿਹੜੇ ਡਰੇ ਸਹਿਮੇ ਮਾਣ ਹੈ ਉਹਨਾਂ ਤੋਂ ਅਸੀਂ ਕੀ ਕ੍ਰੀਏਟੀਵਿਟੀ ਦੀ ਉਮੀਦ ਕਰ ਲਾਂਗੇ, ਜਿਹੜੇ ਖੌਫਜ਼ਦਾ ਚਿਹਰੇ ਆ ਉਹਨਾਂ ਤੋਂ ਅਸੀਂ ਕੀ ਉਮੀਦ ਕਰ ਲਾਂਗੇ ਕਿ ਇਹਨਾਂ ਨੇ ਕੀ ਪਰਫਾਰਮ ਕਰਨਾ। ਪਰ ਗੱਲ ਸਾਰੀ ਆ ਕੇ ਮੁੱਕ ਜਾਂਦੀ ਹੈ ਸਿਸਟਮ ਤੇ, ਸਰਕਾਰ ਤੇ, ਪਾਲਿਸੀਜ਼ ਤੇ, ਕਿ ਜਿੰਨਾ ਚਿਰ ਸਕੂਲਾਂ ਨੂੰ ਸੁਰੱਖਿਅਤ ਨਹੀਂ ਬਣਾਇਆ ਜਾਂਦਾ, ਜਿੰਨਾ ਚਿਰ ਮਾਪਿਆਂ ਨੂੰ ਇਹ ਅਹਿਸਾਸ ਨਹੀਂ ਕਰਾਇਆ ਜਾਂਦਾ ਕਿ
ਤੁਹਾਡਾ ਬੱਚਾ ਜੇ ਸਕੂਲ ਗਿਆ ਤਾਂ ਉਹ ਵਾਕਈ ਉਹਨੂੰ ਕੋਈ ਡਰ ਨਹੀਂ ਹੈ, ਭੈ ਨਹੀਂ ਹੈ, ਆਪਣੀ ਪੜ੍ਹਾਈ ਕਰੇ, ਖੇਡੇ, ਗਰਾਊਂਡ 'ਚ ਜਾਵੇ, ਖੇਡ ਦੇ ਮੈਦਾਨ 'ਚ ਜਾਵੇ, ਜਿੱਥੇ ਕਿਤੇ ਵੀ ਜਾਵੇ ਉਹਨੂੰ ਕੋਈ ਖਤਰਾ ਨਹੀਂ ਹੈ। ਤਾਂ ਉਹਨਾਂ ਚਿਰ ਇਹ ਭਾਵੇਂ ਖਤਰੇ ਟਲ ਵੀ ਜਾਣ, ਪਰ ਜਿਹੜਾ ਤੁਸੀਂ ਮਨ ਦਾ ਜ਼ਿਕਰ ਕੀਤਾ ਨਾ, ਜਿਹੜੇ ਈਮੇਲ ਦਾ ਜ਼ਿਕਰ ਕੀਤਾ, ਉਹ ਬਿਲਕੁਲ ਉਵੇਂ ਹੀ ਹੈ, ਜਿਉਂਦਾ ਤੇ ਉਵੇਂ ਹੀ ਹੈ, ਕਿਉਂਕਿ ਲੋਕਾਂ ਨਾਲ ਬੀਤ ਚੁੱਕੀ ਹੈ। ਦਹਾਕਿਆਂ ਬੱਧੀ ਇਹ ਜਿਹੜੀਆਂ ਘਟਨਾਵਾਂ ਨੇ ਰੁਕ ਨਹੀਂ ਰਹੀਆਂ। ਅੱਗੇ ਹੁੰਦਾ ਸੀ ਪ੍ਰਵੀਨ ਵੀ ਜਦੋਂ ਦਾ ਇਹ ਸ਼ਦਾਈ ਜਿਹੜੇ ਜ਼ਿਆਦਾ ਆਉਣ ਲੱਗ ਗਏ ਨਾ, ਵੀ ਇਸ ਤਰੀਕੇ ਦੇ ਨਾਲ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲੱਗ ਗਏ ਆ, ਡਰ ਤਾਂ ਲੱਗਦਾ ਆ। ਉਹ ਹੁਣ ਇਹ ਨਹੀਂ ਪਤਾ ਲੱਗਦਾ ਕੋਈ ਕਿਸੇ ਦੇ ਉੱਤੇ ਟਰੱਕ ਚਾੜ ਦਿੰਦਾ, ਕੋਈ ਗੱਡੀ ਚਾੜੀ ਜਾ ਰਿਹਾ, ਕਿਸੇ ਦੇ ਚਾਕੂ ਹੱਥ ਲੱਗਦਾ ਉਹਦੇ ਨਾਲ ਕਰੀ ਜਾ ਰਿਹਾ, ਕੋਈ ਜਿਹਨੂੰ ਜੋ ਮਿਲਦਾ ਉਹ ਇਹ ਚੀਜ਼ ਕਰੀ ਜਾਂਦੇ। ਅੱਗੇ ਸੋਚਦੇ ਸੀਗੇ ਵੀ ਨਿਆਣੇ ਨੂੰ ਸਕੂਲ ਘੱਲਤਾ ਆ, ਬੇਖੌਫ ਹੋ ਕੇ ਬੰਦਾ ਕਹਿੰਦਾ ਵੀ ਹੁਣ ਸ਼ਾਮ ਨੂੰ ਜਦੋਂ ਚੱਕ ਲਾਂਗੇ ਜਾਂ ਆ ਜਾਣਗੇ ਤੇ ਸਾਰਾ ਕੁਝ ਠੀਕ ਆ। ਕੋਈ ਵਰਸ਼ਿਪ ਵਾਲੀ ਪਲੇਸ, ਗੁਰੂ ਘਰ ਜਾਂਦਾ, ਮਸਜਿਦ ਜਾਂਦਾ, ਮੰਦਿਰ ਜਾਂਦਾ, ਚਰਚ ਜਾਂਦਾ, ਉੱਥੇ ਬੰਦਾ ਸੋਚਦਾ ਵੀ ਨਹੀਂ ਇਹ ਸੁਰੱਖਿਆ ਦਾ, ਪਰ ਉੱਥੇ ਵੀ ਇਦਾਂ ਦੇ ਗੋਲੀकांड ਜਿਹੜੇ ਉਹ ਹੋਣ ਲੱਗੇ। ਮਾਲ ਦੇ ਵਿੱਚ ਜਾਂਦੇ ਆ ਜਾਂ ਬਾਹਰ ਬਾਜ਼ਾਰ ਦੇ ਵਿੱਚ ਕਿਤੇ ਘੁੰਮ ਰਹੇ ਆ, ਉੱਥੇ ਸਿਰਫਿਰਿਆਂ ਦਾ ਅੱਜ ਕੱਲ ਜਿਹੜਾ ਉਹ ਪਤਾ ਨਹੀਂ ਲੱਗ ਰਿਹਾ। ਇਹ ਜਿਹੜੇ ਸ਼ੈਤਾਨ ਰੂਪੀ ਇਸ ਟਾਈਮ ਜਿਹੜੇ ਦਰਿੰਦੇ ਜਿਹੜੇ ਨਾ ਤੁਰੇ ਫਿਰਦੇ ਆ, ਇਹ ਬਹੁਤ ਜ਼ਿਆਦਾ ਜਿਹੜੇ ਉਹ ਵੱਧਦੇ ਜਾ ਰਹੇ ਆ। ਆਲਦੋ ਇੱਥੇ ਗੱਲ ਇਹ ਕਹਿ ਦਿੱਤੀ ਜਾਂਦੀ ਆ ਵੀ ਭਾਈ ਮੈਂਟਲ ਇਲਨੈਸ, ਮੈਂਟਲ ਪ੍ਰੋਬਲਮਸ ਜਿਹੜੀਆਂ ਉਹ ਹੈਗੀਆਂ, ਤੇ ਭਾਈ ਜੇ ਤੁਸੀਂ ਮੰਨਦੇ ਆ ਇਹ ਵਾਲੀਆਂ ਤੇ ਉਹਨੂੰ ਸੁਲਝਾਉਣ ਦੇ ਲਈ ਕਰ ਕੀ ਰਹੇ ਆ? ਨਹੀਂ, ਅਸਲ ਦੇ ਵਿੱਚ ਅਸੀਂ ਕਈ ਵਾਰੀ ਗੱਲਬਾਤ ਕਰਦੇ ਨਾ, ਗੱਲ ਨੂੰ ਡਰੇਲ ਵੀ ਕਰਦੇ ਨੇ। ਅਸੀਂ ਉਹਨੂੰ ਹਥਿਆਰਾਂ ਨਾਲ ਜੋੜ ਲੈਂਦੇ ਆ, ਹਥਿਆਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਫਿਰ ਉਹ ਜਿਵੇਂ ਉਹ ਇੱਕ ਨਾ ਟ੍ਰਿਗਰ ਕਰਦਾ ਬੰਦੇ ਦੀ ਮਨ ਦੇ ਵਿੱਚ ਕੋਈ ਨਾ ਕੋਈ ਗੱਲ। ਫਿਰ ਜਿਹੜੇ ਉਹ ਐਂਟੀ ਸਿੱਖ ਨੈਰੇਟਿਵ ਵਾਲੇ ਲੋਕ ਆ, ਉਹ ਕਹਿੰਦੇ ਜੀ ਆਖਿਆ ਸੀ ਨਾ ਹਥਿਆਰ ਨਹੀਂ ਚਾਹੀਦਾ, ਮਤਲਬ ਉਹ ਦੂਜੇ ਪਾਸੇ ਹੋ ਜਾਂਦੇ ਆ। ਜਦਕਿ ਇਹ ਡੈਫੀਨੇਸ਼ਨ ਹੀ ਹੋਰ ਆ। ਮਸਲਾ ਕਿੱਥੋਂ ਉੱਠ ਰਿਹਾ, ਉਹਦੀ ਜੜ ਤੋਂ ਫੜਨ ਦੀ ਬਜਾਏ ਤੇ ਉਹਦੇ ਖੱਬੇ ਸੱਜੇ ਜਿਹੜਾ ਉਹ ਗੋਲ ਜਿਹੜਾ ਉਹ ਘੁੰਮੀ ਜਾਊਂਗੇ, ਉਹਨੇ ਮਸਲਾ ਨਹੀਂ ਜਿਹੜਾ ਉਹ ਸੁਲਝਾਉਣਾ। ਸੋ ਇੱਥੇ ਚੀਜ਼ ਜਿਹੜੀ ਉਹ ਚਾਹੀਦੀ ਆ ਵੀ ਭਾਈ ਅਸੀਂ ਡਿਬੇਟ ਨੂੰ ਵੀ ਵੰਡ ਲੈਨੇ ਨਾ, ਅਸੀਂ ਉਹ ਇਸ਼ੂ ਤੇ ਡਿਬੇਟ ਨਹੀਂ ਕਰ ਰਹੇ। ਉਹਨੂੰ ਆਪਾਂ ਪਰੇ ਕਰ ਲਈਦਾ ਤੇ ਫਿਰ ਆਪਣਾ ਜਿਹੜਾ ਏਜੰਡਾ, ਆਪਣਾ ਪ੍ਰੋਪੇਗੈਂਡਾ ਜਿਹੜਾ ਕਰਨਾ, ਜਿਹੜਾ ਹੱਕ ਚ ਹੈਗਾ ਹਥਿਆਰਾਂ ਦੇ ਉਹਨੇ ਆਪਣੀ ਗੱਲ ਆਖੀ ਜਾਣੀ, ਜਿਹੜਾ ਅਗੇਂਸਟ ਆ ਉਹਨੇ ਆਪਣੀ ਗੱਲ ਆਖੀ ਜਾਣੀ ਆ। ਜਿਵੇਂ ਹੁਣ ਤੁਸੀਂ ਕੱਲ ਵਾਲੀ ਗੱਲ ਦੇ ਵਿੱਚ ਤੁਸੀਂ ਬਹੁਤ ਵਧੀਆ ਗੱਲ ਕਹੀ ਸੀ, ਇੱਕ ਸੋਹਣੀ ਗੱਲ ਸੀ ਉਹ, ਕਿ ਗੱਲ ਕੰਟਰੋਲ ਦੀ ਹੋਣੀ ਚਾਹੀਦੀ ਡਰੱਗ ਤੇ। ਕੰਟਰੋਲ ਕਿਹਨੇ ਕਰਨਾ? ਸਰਕਾਰਾਂ ਨੇ ਕਰਨਾ। ਹੁਣ ਅਸੀਂ ਇਹ ਥੋੜ੍ਹਾ ਕਹਿ ਸਕਦੇ ਕਿ ਜਿਹੜੇ ਐਡਿਕਟਡ ਆ ਯਾਰ ਉਹ ਦੋਸ਼ੀ ਹੈ। ਗੱਲ ਤਾਂ ਅਵੇਲੇਬਿਲਿਟੀ ਦੀ ਹੈ ਨਾ, ਗੱਲ ਤਾਂ ਸਪਲਾਈ ਦੀ ਹੋਣ ਦੀ ਆ। ਇੱਥੇ ਵੀ ਗੱਲ ਇਹੀ ਹੈ ਕਿ ਸਕੂਲਾਂ ਦੀ ਸੁਰੱਖਿਆ ਕਿਵੇਂ ਯਕੀਨੀ ਹੋਵੇ। ਸਕੂਲਾਂ ਦੀ ਸੁਰੱਖਿਆ ਦੇ ਉੱਤੇ ਜਾਂ ਇਹੋ ਜਿਹੀਆਂ ਚੀਜ਼ਾਂ ਤੇ ਮੈਂਟਲ ਇਲਨੈਸ ਠੀਕ ਆ, ਪਰ ਕੰਟਰੋਲ ਕਿਵੇਂ ਹੋਵੇ? ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਕਿਵੇਂ ਰੱਖਿਆ ਜਾਵੇ, ਵੀ ਤਾਂ ਸਰਕਾਰਾਂ ਨੇ ਸੋਚਣਾ ਨਾ। ਜੇ ਕੋਈ ਪ੍ਰੋਬਲਮ ਆ ਰਹੀ ਆ, ਹੁਣ ਪ੍ਰੋਬਲਮ ਇਹਦੇ ਵਿੱਚ ਇੱਕ ਹੋਰ ਨਾਲ ਇਹ ਵੀ ਆ, ਕਈ ਤੈਅ ਹੁੰਦੀਆਂ ਆ ਜਦੋਂ ਕੋਈ ਚੀਜ਼ ਵਾਪਰਦੀ ਆ। ਜੇ ਕੋਈ ਸ਼ਦਾਈ ਅਜਿਹਾ ਬੰਦਾ, ਤੁਹਾਨੂੰ ਪਤਾ ਜੇ ਉਹ ਤੁਹਾਡੇ ਘਰ ਦੇ ਵਿੱਚ ਵੀ ਆ, ਤੁਸੀਂ ਉਹਦੇ ਲਾਗੇ ਹਥਿਆਰ ਮੁਹੱਈਆ ਹੋ ਰਹੇ ਆ ਜਾਂ ਉਹਨੂੰ ਪਤਾ ਲੱਗ ਰਿਹਾ ਆ ਜਾਂ ਉਹ ਲੈਣ ਦੇ ਵਿੱਚ ਕਾਮਯਾਬ ਹੋ ਰਿਹਾ ਆ, ਉੱਥੇ ਵੀ ਕਈ ਨਾਕਾਮੀਆਂ ਰਹਿ ਜਾਂਦੀਆਂ ਵੀ ਉਹ ਕਿੱਦਾਂ ਜਿਹੜਾ ਆਲਦੋ ਇਹ ਚੀਜ਼ ਆਖੀ ਜਾਂਦੀ ਆ ਹਰ ਵਾਰੀ ਵੀ ਭਾਈ ਜਿੰਨੇ ਕਰਨਾ ਆ ਉਹਨੇ ਲੈ ਹੀ ਲੈਣਾ, ਪਰ ਭਾਈ ਥੋੜੀ ਤਾਂ ਔਖ ਹੋਵੇ। ਇਹ ਨਾ ਹੋਵੇ ਵੀ ਸੌਖਾ ਹੀ ਜਿਹੜਾ ਆ ਉਸ ਨੂੰ ਜਿਹੜਾ ਉਹ ਮਿਲ ਜਾਣਾ ਚਾਹੀਦਾ। ਸੋ ਜਿੰਨੇ ਵੀ ਮੋਸਟਲੀ ਤਾਂ ਜਿਹੜੇ ਗਨ ਓਨਰਸ ਹੁੰਦੇ ਆ, ਇਹ ਬਹੁਤ ਧਿਆਨ ਰੱਖਦੇ ਆ ਵੀ ਇਹਨੂੰ ਲੌਕ ਕਰਕੇ ਅਨਲੋਡ ਕਰਕੇ ਘਰ ਦੇ ਵਿੱਚ ਨਿਆਣਿਆਂ ਤੋਂ ਦੂਰ ਜਿਹੜਾ ਆ ਉਹ ਰੱਖਿਆ ਜਾਵੇ, ਵੀ ਐਵੇਂ ਖੇਡਦੇ ਨਾ ਕਰ ਲੈਣ। ਇਹਦਾ ਮਤਲਬ ਇਹ ਨਹੀਂ ਵੀ ਨਿਆਣਿਆਂ ਨੂੰ ਸਿਖਾਉਣਾ, ਨਿਆਣਿਆਂ ਨੂੰ ਜਿੰਨੀ ਜਲਦੀ ਇਸ ਚੀਜ਼ ਦੇ ਬਾਰੇ ਤੁਸੀਂ ਦੱਸੋਗੇ ਉਹਨੂੰ ਪਤਾ ਹੋਊਗਾ ਵੀ ਸਹੀ ਕੀ ਹੈ ਗਲਤ ਕੀ ਹੈ। ਐਵੇਂ ਖੇਡਣ ਵਾਲੀ ਗੱਲ ਫਿਰ ਉਹ ਹੁੰਦੀ, ਖੇਡਣ ਵਾਲੀ ਗੱਲ ਉੱਥੇ ਹੁੰਦੀ ਜਿੱਥੇ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਵੀ ਇਹ ਕੀ ਆ, ਇਹਨੂੰ ਬਸ ਬੈਡ ਕਹਿ ਕੇ ਤੇ ਗਰਦਾਨ ਦਿੱਤਾ ਜਾਂਦਾ ਆ। ਪਰ ਉਹਨੂੰ ਜੇ ਪਹਿਲਾਂ ਪਤਾ ਹੋਊਗਾ, ਜੇ ਮੈਂਟਲ ਉਹਦੀ ਪ੍ਰੋਬਲਮ ਆ ਨਾਲ ਦੇ ਨਾਲ, ਤੇ ਫਿਰ ਤਾਂ ਭਾਈ ਉਹਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ। ਕਿੰਨੇ ਕੇਸ ਅਜਿਹੇ ਪ੍ਰਵੀਨ ਜਿਹੜੇ ਸਕੂਲ ਸ਼ੂਟਿੰਗਸ ਦੇ ਜਾਂ ਮਾਸ ਸ਼ੂਟਿੰਗਸ ਦੇ ਵਿੱਚ ਆਏ ਆ, ਜਿਨ੍ਹਾਂ ਬਾਰੇ ਰੈੱਡ ਫਲੈਗ ਕੀਤਾ ਗਿਆ, ਉਹਦੇ ਬਾਰੇ ਉਹਦੇ ਆਈਦਰ ਸਾਥੀ ਜਿਹੜੇ ਕੰਮ ਕਰਦੇ ਜਾਂ ਸਕੂਲ ਵਾਲੇ ਵਿਦਿਆਰਥੀ ਜਾਂ ਹੋਰ ਨਾਲਦਿਆਂ ਨੇ ਕਿਹਾ ਵੀ ਭਾਈ ਸਾਨੂੰ ਇਹ ਥੋੜਾ ਗਲਤ ਲੱਗਦਾ, ਇਹ ਕੁਛ ਏਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰੇ। ਵਾਰਲਡ ਦੇ ਵਿੱਚ ਜਿਹੜਾ ਸ਼ੂਟਿੰਗ ਕੀਤੀ ਉਹਨੇ ਆਪਣੀ ਸਟੋਰੀਆਂ ਪਾਈਆਂ ਇਸ ਦੇ ਉੱਤੇ ਵੀ ਮੈਂ ਏਦਾਂ ਕਰਨ ਦੇ ਲਈ ਕਰ ਰਿਹਾ ਹਾਂ, ਉਹਦੇ ਬਾਰੇ ਦੱਸਿਆ ਗਿਆ। ਇੱਥੋਂ ਤੱਕ ਕਿ ਜਿਹੜਾ ਪਾਰਕਲੈਂਡ ਸ਼ੂਟਰ ਸੀਗਾ ਫਲੋਰੀਡਾ ਦੇ ਵਿੱਚ, ਉਹਦੇ ਬਾਰੇ ਵੀ FBI ਨੂੰ ਦੱਸਿਆ ਗਿਆ। ਪਰ
ਕਿਤੇ ਨਾ ਕਿਤੇ ਉਹ ਨਾਕਾਮੀ ਜਿਹੜੀ ਉਹ ਰਹਿ ਜਾਂਦੀ ਆ, ਦੇ ਫਾਲ ਥਰੂ ਦਾ ਕ੍ਰੈਕਸ ਜਿਹਨੂੰ ਆਖਿਆ ਜਾਂਦਾ ਆ, ਵੀ ਉਹ ਵਿੱਥਾਂ ਦੇ ਵਿੱਚੋਂ ਨਿਕਲ ਕੇ ਡਿੱਗ ਜਾਂਦੇ ਆ, ਉਹਨਾਂ ਦੇ ਕੋਲ ਅਜਿਹੇ ਮਾਰੂ ਹਥਿਆਰ ਪਹੁੰਚ ਜਾਂਦੇ ਆ ਤੇ ਉਹ ਫਿਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਜਿਹੜਾ ਦੇ ਦਿੰਦੇ ਆ। ਐਡਮ ਲੈਂਜ਼ਾ ਨੂੰ ਰੀਸੈਂਟਲੀ ਸਜ਼ਾ ਹੋਈ ਜੀ। ਉਦੋਂ ਹੁਣ ਤੁਸੀਂ ਦੇਖੋ ਵੀ ਉਹ ਪੀੜਤ ਪਰਿਵਾਰਾਂ ਦੇ ਕੀ ਬੀਤੀ ਹੋਊਗੀ। ਉਹ ਹੱਸ ਰਿਹਾ ਸੀ ਜੀ, ਉਹਦੀ ਨਾਲ ਜਿਹੜੀ ਵਕੀਲ ਸੀ ਉਹ ਵੀ ਹੱਸ ਰਹੀ ਸੀ ਜਦੋਂ ਉਹਨੂੰ ਸਜ਼ਾ ਜਿਹੜੀ ਉਹ ਸੁਣਾ ਰਹੇ ਸੀਗੇ ਵੀ 10 ਸਾਲ ਹੋ ਗਏ ਉਹਨਾਂ ਦੇ 5-5 6-6 ਸਾਲ ਦੇ ਬੱਚਿਆਂ ਨੂੰ, ਪਛਤਾਵਾ ਨਹੀਂ, ਕੋਈ ਉਸਦੇ ਉਹਨੂੰ ਜਿਹੜਾ ਉਹ ਪਛਤਾਵਾ ਨਹੀਂ। ਏਦਾਂ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਦਾਂ ਉਹ ਉਹਨਾਂ ਨੂੰ ਰੀਲਿਵ ਕਰਨਾ ਪੈਂਦਾ ਉਹ ਬੰਦੇ ਦੀ ਬਾਰ-ਬਾਰ ਸ਼ਕਲ ਦੇਖ ਕੇ, ਉਹਦੀ ਚਰਚਾ ਜਿਹੜੀ ਉਹ ਸੁਣ ਕੇ ਉਹਨਾਂ ਨੂੰ ਬਾਰ-ਬਾਰ ਉਹ ਚੀਜ਼ ਨੂੰ ਦੁਬਾਰੇ ਉਹਨਾਂ ਦੀ ਅੱਖਾਂ ਮੂਹਰੇ ਸਾਰਾ ਕੁਛ ਆ ਜਾਂਦਾ ਆ। ਭਾਈ ਏਦਾਂ ਦੀਆਂ ਚੀਜ਼ਾਂ ਨੂੰ ਕਿੱਦਾਂ ਕੰਟਰੋਲ ਕਰੀਏ, ਕਿੱਦਾਂ ਹੋਵੇ, ਇਸ ਦੇ ਉੱਤੇ ਬਹੁਤ ਜ਼ਰੂਰੀ ਆ ਵੀ ਸੁਹਿਰਦਤਾ ਦੇ ਨਾਲ ਜਿਹੜਾ ਉਹ ਕੰਮ ਕਰਨਾ ਚਾਹੀਦਾ। ਇੱਕ ਤਾਂ ਜਿਹੜੇ ਮਾਪੇ ਆ ਉਹ ਭਾਈ ਜਿਹੜੀਆਂ ਸਕੂਲ ਐਕਟੀਵਿਟੀਜ਼ ਹੁੰਦੀਆਂ, ਜਦੋਂ ਇਦਾਂ ਦੀਆਂ ਚਰਚਾਵਾਂ ਚੱਲਦੀਆਂ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਜਿਹੜੀ ਉਹ ਕਰੋ। ਤੁਸੀਂ ਸੁਰਖਰੂ ਨਹੀਂ ਹੋ ਸਕਦੇ ਅੱਜ ਕੱਲ੍ਹ ਵੀ ਨਿਆਣੇ ਨੂੰ ਸਕੂਲ 'ਚ ਪਾਤਾ ਤੇ ਹੁਣ ਪੜ੍ਹ ਕੇ ਤੇ ਆਪੇ ਆ ਜਾਣਗੇ, ਪਿੱਛੋਂ ਕੀ ਹੋ ਜਾਣਾ, ਕਿਵੇਂ ਹੋ ਜਾਣਾ, ਕੀ ਉਹਨਾਂ ਦਾ ਪਲਾਨ ਆ। ਕੱਲ ਨੂੰ ਰੱਬ ਨਾ ਕਰੇ ਕੋਈ ਤੁਹਾਡੇ ਜਿੱਥੇ ਨਿਆਣਾ ਪੜ੍ਹਦਾ ਉੱਥੇ ਸਕੂਲ ਦੇ ਵਿੱਚ ਇਹ ਘਟਨਾ ਕੋਈ ਵਾਪਰ ਗਈ ਆ, ਰੱਬ ਨਾ ਕਰੇ ਕਿਸੇ ਦੇ ਵੀ ਇਹ ਵਾਪਰੇ, ਪਰ ਪਤਾ ਨਹੀਂ ਹੁੰਦਾ, ਪਤਾ ਨਹੀਂ ਹੈ ਫਿਰ ਤੁਸੀਂ ਕੀ ਕਰਨਾ, ਤੁਹਾਡਾ ਕੀ ਹੋਣਾ ਚਾਹੀਦਾ, ਕਿਵੇਂ ਕਰਨਾ ਹੈ, ਉਹਨਾਂ ਨੇ ਕੀ ਕੰਟਰੋਲ ਕਰਨਾ, ਕੀ ਉਹਨਾਂ ਨੇ ਜਿਹੜੇ ਉਹ ਰੱਖੇ ਆ ਵੀ ਉਹਨਾਂ ਦੇ ਕੋਲ, ਹਾਂ ਵੀ ਉਹਨਾਂ ਨੂੰ ਕੋਈ ਹੋਵੇ ਵੀ ਤੁਸੀਂ ਕਿੱਦਾਂ ਸਾਡੇ ਨਿਆਣਿਆਂ ਨੂੰ ਭਾਈ ਵੱਧ ਤੋਂ ਵੱਧ ਸੇਫ ਜਿਹੜਾ ਉਹ ਰੱਖਣਾ ਆ। ਇਵੈਂਚੁਅਲੀ ਜ਼ਿੰਮੇਵਾਰੀ ਦਿੱਤੀ ਅਸੀਂ ਤੁਹਾਨੂੰ, ਹਾਂਜੀ, ਵੀ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਉਹ ਕਰਨ ਦੀ। ਸੋ ਇਹ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਸੋ 10 ਵਰੇ ਹੋ ਗਏ ਆ ਜੀ, ਛੋਟੇ ਬੱਚਿਆਂ ਦੀਆਂ ਜਾਨਾਂ, 28 ਸ਼ਾਇਦ ਜਾਨਾਂ ਚਲੀਆਂ ਗਈਆਂ, ਹਾਂਜੀ, 20 ਉਸ ਦੇ ਵਿੱਚੋਂ ਜਿਹੜੇ ਆ ਛੋਟੇ ਵਿਦਿਆਰਥੀ ਸੀਗੇ, ਬੱਚੇ ਸੀਗੇ, ਤੇ ਬਾਕੀ ਜਿਹੜੇ ਉਸ ਦੇ ਵਿੱਚ ਨਾਲ ਪ੍ਰਵੀਨ ਜਿਹੜੇ ਸਕੂਲ 'ਚ ਕੰਮ ਕਰਨ ਵਾਲੇ ਤੇ ਕੁਛ ਟੀਚਰਸ ਜਿਹੜੇ ਇਸ ਦੇ ਵਿੱਚ ਸ਼ਾਮਲ ਸੀਗੇ। ਸੋ ਇਹ ਜਿਹੜੀ ਚੀਜ਼ ਆ ਹੁਣ ਤੱਕ ਦੀ ਸਭ ਤੋਂ ਮਾਰੂ ਜਿਹੜੀ ਇਹ ਸਕੂਲ ਸ਼ੂਟਿੰਗ ਜਿਹੜੀ ਆ ਇਹ 2012 ਤੋਂ ਬਾਅਦ ਜਿਹੜੀ ਦੇਖੀ ਗਈ ਆ, ਜਿਸ ਦੇ ਵਿੱਚ 26 ਜਣੇ ਕੁੱਲ ਜਿਸ ਦੇ ਵਿੱਚ ਜਿਹੜੇ ਉਹ ਮਾਰੇ ਗਏ ਸੀ। ਯੂਵਾਲਡੇ 'ਚ 21 ਜਿਹੜੇ ਆ ਉਹ ਮਾਰੇ ਗਏ ਸੀਗੇ। ਪਾਰਕਲੈਂਡ ਦੇ ਵਿੱਚ ਜਿਹੜੇ ਉਹ 17 ਜਣਿਆਂ ਦੀਆਂ ਇੱਦਾਂ ਮੌਤਾਂ ਜਿਹੜੀਆਂ ਹੋਈਆਂ ਸੀ। ਇਹ ਟੌਪ 3 ਜਿਹੜੀਆਂ ਤਿੰਨ ਦੇ ਵਿੱਚ ਆਉਂਦੀਆਂ ਜਿਹੜੀਆਂ ਡੈਡਲੀਐਸਟ ਸਕੂਲ ਸ਼ੂਟਿੰਗਸ ਦੇ ਵਿੱਚ ਗਿਣੀਆਂ ਜਾਂਦੀਆਂ। ਜੀ। ਸੋ ਸਮਾਂ ਹੋ ਗਿਆ ਜੀ ਹੁਣ ਇਜਾਜ਼ਤ ਲੈਣ ਦਾ, ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਇਸੇ ਕਰਕੇ ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਰਾਜਕਰਮਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਸਰੋਤਿਆਂ ਦਾ ਜਿੰਨੇ ਵੀ ਜੁੜੇ ਸੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲਈਏ ਜੀ ਫਿਰ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।